ਸੁਖਬੀਰ ਸਿੰਘ ਬਾਦਲ ਵਾਲੀ ਧਿਰ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੈਲੰਜ ਕਰਕੇ ਭਰਤੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਮੁਹਿੰਮ ਤੋੜ ਦਿੱਤੀ ਹੈ। ਡਾਕਟਰ ਦਲਜੀਤ ਸਿੰਘ ਚੀਮੇ ਵਰਗੇ ਬੰਦਿਆਂ ਦੀ ਰਾਏ ਮੰਨੀ ਹੈ ਉਹਨਾਂ ਨੇ, ਤੇ ਉਹਨਾਂ ਨੇ ਪੂਰੇ ਡਰਾਏ ਹੋਏ ਨੇ ਬਾਦਲ ਵਾਲੇ ਕਿ ਜੇ ਆਪਾਂ ਅਕਾਲ ਤਖਤ ਸਾਹਿਬ ਵਾਲੀ ਕਮੇਟੀ ਨੂੰ ਮੰਨ ਲਿਆ, ਆਪਾਂ ਨੂੰ ਤਾਂ ਮਾਨਤਾ ਰੱਦ ਹੋ ਜੂ ਆਪਣੀ। ਹੁਣ ਮਾਨਤਾ ਬਚਾਉਣ ਦੇ ਨਾਂ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਸ ਤਰੀਕੇ ਨਾਲ ਚੁਣੌਤੀ ਦੇਣੀ ਕਿ ਖਾਲਸਾ ਪੰਥ ਦੇ ਬੱਚੇ ਨੂੰ ਇਉਂ ਲੱਗਣ ਲੱਗ ਪਿਆ ਕਿ ਇਹ ਤਾਂ ਭਗੌੜੇ ਹੋ। ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਤੋਹੀਨ ਕਰਕੇ ਅੱਜ ਯੱਬ ਛੇੜ ਦਿੱਤਾ ਗਿਆ ਕਿ ਲਓ ਜੀ ਅਸੀਂ ਤਾਂ ਭਰਤੀ ਸ਼ੁਰੂ ਕਰਤੀ, ਤੋਂ ਜਿਹੜਾ ਕਰਦਾ ਕਰ। ਹੁਣ ਗਿਆਨੀ ਰਘਵੀਰ ਸਿੰਘ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਸੂਤੇ ਫਸ। ਗਿਆਨੀ ਰਘਵੀਰ ਸਿੰਘ ਚਾਹੁੰਦੇ ਤਾਂ ਹੋਣਗੇ ਕਿ ਮੈਂ ਪੰਥ ਵਿੱਚ, ਕੌਮ ਦੇ ਇਤਿਹਾਸ ਵਿੱਚ ਸੁਰਖਰੂ ਹੋ ਕੇ ਜਿਉਵਾਂ, ਪਰ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਇਸ ਗੱਲ ਤੋਂ ਅੱਗੇ ਵਧਿਆ ਨਾ, ਜਿਹੜੀ ਗੱਲ ਕਹਿ ਰਹੇ ਆ ਕਿ ਇਨ ਬਿਨ ਲਾਗੂ ਹੋਣੇ ਚਾਹੀਦੇ, ਉਹ ਤਾਂ ਸਾਨੂੰ ਵੀ ਪਤਾ ਭਾਈ ਹੋਣੇ ਚਾਹੀਦੇ ਆ, ਕਰਵਾਉਣੇ ਕਿਹਨੇ ਆ। ਗਿਆਨੀ ਰਘਵੀਰ ਸਿੰਘ ਜਿਹੜੇ ਆ ਉਹ ਪਤਾ ਨਹੀਂ ਕੀ ਚਾਹੁੰਦੇ ਆ ਵੀ ਖੁੱਲਾ ਰਸਾ ਦੇ ਦਿਓ, ਆਪੇ ਹੀ ਕੌਮ ਦੇ ਬੱਚੇ ਹੋਰ ਜਿਹੜੀ ਹੈਗੀ ਆ ਆਪਦੀ ਛਵੀ, ਆਪਦਾ ਅਕਸ ਖਰਾਬ ਕਰ ਲੈਣਗੇ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪੂਰਾ ਗੱਜ ਵੱਜ ਕੇ ਉਹ ਸਾਰਾ ਕੁਝ ਕਰਾ ਰਹੇ ਨੇ, ਜਿਹਦੇ ਨਾਲ ਕੌਮ ਦੇ ਵਿੱਚ ਉਹਨਾਂ ਪ੍ਰਤੀ ਹੋਰ ਜ਼ਿਆਦਾ ਨਫ਼ਰਤ, ਹੋਰ ਜ਼ਿਆਦਾ ਦੂਰੀ, ਹੋਰ ਜ਼ਿਆਦਾ ਕੜੱਤਣ ਵਧੇ। ਜਿਸ ਤਰੀਕੇ ਨਾਲ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕੀਤਾ ਸੀ, ਇਹ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੀਆਂ ਧੱਜੀਆਂ ਉਡਾ। ਅੱਜ ਸਾਰੀ ਦੁਨੀਆ ਦੇ ਸਾਹਮਣੇ ਆ ਕਿ ਤੁਸੀਂ ਇਹ ਲਿਖਿਆ ਹੋਇਆ ਵੀ ਜੋ ਮਰਜ਼ੀ ਝੂਠ ਝਾਟ ਬੋਲਣਾ ਪਵੇ, ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਖਬੀਰ ਸਿੰਘ ਬਾਦਲ ਵਾਲੀ ਧਿਰ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੈਲੰਜ ਕਰਕੇ ਭਰਤੀ ਦੀ, ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਮੁਹਿੰਮ ਤੋੜ ਦਿੱਤੀ ਹੈ। ਤੇ ਇਸੇ ਮੁਤਲਕ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ, ਜਿਹੜੇ ਕਿ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਬਣਾਈ ਹੋਈ ਭਰਤੀ ਵਾਲੀ ਟੀਮ ਦੇ ਕਮੇਟੀ ਦੇ ਮੁਖੀ ਵੀ ਨੇ, ਉਹ ਤੇ ਜਿਹੜੇ ਬਾਗੀ ਧੜਾ ਸਮਝਿਆ ਜਾਂਦਾ ਸੀ ਉਹਨਾਂ ਦੇ ਲੀਡਰ ਵਡਾਲਾ ਸਾਹਿਬ, ਗੁਰਪ੍ਰਤਾਪ ਸਿੰਘ ਵਡਾਲਾ, ਇਹ ਅੱਜ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦੁਪਹਿਰੋਂ ਮਿਲੇ। ਇਹਨਾਂ ਨੇ ਇਹ ਗੱਲ ਦੱਸੀ ਉੱਥੇ ਕਿ ਜੀ ਬਾਦਲ ਵਾਲੀ ਧਿਰ ਨੇ ਤਾਂ ਚੱਕ ਤੇ ਫੱਟੇ। ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਹਨਾਂ ਦੀ ਗੱਲਬਾਤ ਸੁਣੀ ਤੇ ਜਿਹੜੀ ਗੱਲ ਪਿਛਲੇ ਕਈ ਦਿਨਾਂ ਤੋਂ ਜਦੋਂ ਵੀ ਕੋਈ ਉਹਨਾਂ ਨੂੰ ਮਿਲਦਾ ਉਹ ਕਹਿੰਦੇ ਆ, ਉਹੀ ਫੇਰ ਕਹੀ ਕਿ 2 ਦਸੰਬਰ ਵਾਲੇ ਹੁਕਮਨਾਮੇ ਨੂੰ ਇਨ ਬਿਨ ਲਾਗੂ ਕੀਤਾ ਜਾਣਾ ਚਾਹੀਦਾ ਹੈ। ਹੁਣ ਇਹ ਹੋਣਾ ਚਾਹੀਦਾ ਹੈ ਤੇ ਹੋ ਕੀ ਰਿਹਾ ਹੈ, ਇਹੀ ਸਾਡੇ ਕੌਮ ਦੇ ਲਈ ਬਹੁਤ ਵੱਡਾ ਸੰਤਾਪ ਦਾ ਕਾਰਨ ਜਿਹੜਾ ਹੈ ਉਹ ਬਣਦਾ ਜਾ ਰਿਹਾ। ਬਾਦਲ ਦਲ ਨੇ ਸਰਦਾਰ ਐਡਵੋਕੇਟ ਮਹੇਸ਼ਿੰਦਰ ਸਿੰਘ ਗਰੇਵਾਲ, ਹਰਚਰਨ ਬੈਂਸ ਤੇ ਆਪਣੇ ਡਾਕਟਰ ਦਲਜੀਤ ਸਿੰਘ ਚੀਮੇ ਵਰਗੇ ਬੰਦਿਆਂ ਦੀ ਰਾਏ ਮੰਨੀ ਹੈ ਉਹਨਾਂ ਨੇ, ਤੇ ਉਹਨਾਂ ਨੇ ਪੂਰੇ ਡਰਾਏ ਹੋਏ ਨੇ ਬਾਦਲ ਵਾਲੇ ਕਿ ਜੇ ਆਪਾਂ ਅਕਾਲ ਤਖਤ ਸਾਹਿਬ ਵਾਲੀ ਕਮੇਟੀ ਨੂੰ ਮੰਨ ਲਿਆ, ਆਪਾਂ ਨੂੰ ਤਾਂ ਮਾਨਤਾ ਰੱਦ ਹੋ ਜੂ ਆਪਣੀ ਦਿੱਲੀ ਤੋਂ। ਹੁਣ ਮਾਨਤਾ ਬਚਾਉਣ ਦੇ ਨਾਂ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਸ ਤਰੀਕੇ ਨਾਲ ਚੁਣੌਤੀ ਦੇਣੀ ਕਿ ਖਾਲਸਾ ਪੰਥ ਦੇ ਬੱਚੇ ਨੂੰ ਇਉਂ ਲੱਗਣ ਲੱਗ ਪਿਆ ਕਿ ਇਹ ਤਾਂ ਭਗੌੜੇ ਹੋ ਗਏ। ਤੇ ਸੁਭਾਵਿਕ ਹੈ ਕਿ ਜਿਹੜੇ ਸਿੱਖ ਅਕਾਲ ਤਖਤ ਸਾਹਿਬ ਦੀ ਸਾਖ ਦਾ, ਅਕਾਲ ਤਖਤ ਸਾਹਿਬ ਦੇ ਵਕਾਰ ਦਾ, ਅਕਾਲ ਤਖਤ ਸਾਹਿਬ ਦੇ ਅਹੁਦੇ ਦਾ ਸਤਿਕਾਰ ਕਰਦੇ ਆ, ਉਹਨਾਂ ਲਈ ਇਹ ਸਭ ਕੁਝ ਬਰਦਾਸ਼ਤ ਕਰਨਾ ਔਖਾ ਹੈ। ਉਹ ਅੱਜ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਜਿਸ ਤਰੀਕੇ ਨਾਲ ਆਪਣੇ ਮਨੋਭਾਵ, ਆਪਣੇ ਖਦਸ਼ੇ, ਆਪਦੇ ਕੰਸਰਨ ਸਾਂਝੇ ਕੀਤੇ ਆ ਸਿੱਖਾਂ ਨੇ। ਕੱਲ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਤੇ ਕੁਝ ਹੋਰ ਆਗੂਆਂ ਦੇ ਮੇਲ ਮਿਲਾਪ ਦੀਆਂ ਸਾਡੇ ਕੋਲੇ ਖਬਰਾਂ ਨੇ, ਮਿਲਣਾ ਹੈ। ਤੇ ਅੱਜ ਹੁਣੇ ਮੈਂ ਦੇਖ ਰਿਹਾ ਗੁਰਜੀਤ ਸਿੰਘ ਤਲਵੰਡੀ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਉਹਨੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਿਖਿਆ
ਤੇ ਮੇਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਆ ਕਿ ਉਹ 7 ਮੈਂਬਰੀ ਕਮੇਟੀ ਦੀ ਭਰਤੀ ਪ੍ਰਕਿਰਿਆ ਜਲਦੀ ਸ਼ੁਰੂ ਕਰਵਾਉਣ। ਉਹ ਕਹਿੰਦਾ ਜੀ ਸਾਡਾ ਪਰਿਵਾਰ, ਕਿਉਂਕਿ ਇਹ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਚੋਂ ਦੋਹਤਾ ਲੱਗਦਾ ਉਹਨਾਂ ਨੂੰ ਮੇਰੇ ਖਿਆਲ ਚ, ਤਾਂ ਸਾਨੂੰ ਮਾਣ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ 5 ਸਿੰਘ ਸਾਹਿਬਾਨ ਦੀ ਮੌਜੂਦਗੀ ਵਿੱਚ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ 7 ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਆਸ ਕਰਦਾ ਕਿ ਇਹ ਭਰਤੀ ਕਮੇਟੀ ਜਲਦੀ ਹੀ ਆਪਣੇ ਦੇਖ ਰੇਖ ਵਿੱਚ ਆਪਣੀ ਭਰਤੀ ਪ੍ਰਕਿਰਿਆ ਸ਼ੁਰੂ ਕਰੂਗੀ। ਮੈਂ ਤੇ ਮੇਰਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੈਂਬਰਸ਼ਿਪ ਵਿੱਚ ਡਟ ਕੇ ਸਾਥ ਦੇਵਾਂਗੇ। ਗੁਰੂ ਪੰਥ ਦਾ ਦਾਸ ਗੁਰਜੀਤ ਸਿੰਘ ਤਲਵੰਡੀ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ। ਇਹ ਜਿਹੜਾ ਨੌਜਵਾਨ ਹੈ, ਇਹਦੀ ਇਸ ਪੋਸਟ ਦੇ ਹੇਠਾਂ ਬੜੀ ਵੱਡੀ ਗਿਣਤੀ ਵਿੱਚ ਇਹਦੇ ਵਰਗੇ ਹੀ ਖਿਆਲਾਤ ਪ੍ਰਗਟਾਏ ਨੇ ਸਿੱਖਾਂ ਨੇ। ਤੇ ਇਹ ਵੀ ਗੱਲ ਹੈ ਕਿ ਹੋਰ ਵੀ ਬੜੇ ਹੀ ਸਿੱਖ ਆਗੂ ਜਿਹੜੇ ਬਾਦਲ ਦਲ ਦੇ ਵਿੱਚ ਨੇ ਉਹ ਇਵੇਂ ਸੋਚਦੇ ਆ। ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ ਕਿ ਇਕਬਾਲ ਸਿੰਘ ਝੁੰਦਾ ਪੂਰਾ ਗੱਜ ਵੱਜ ਕੇ ਇਹ ਗੱਲ ਕਹਿੰਦਾ ਮੀਟਿੰਗ ਦੇ ਵਿੱਚ, ਔਰ ਅਜੀਤ ਅਖਬਾਰ ਤੇ ਇਹ ਪੂਰਾ ਵੇਰਵਾ ਛਪਿਆ ਕਿ ਆਪਣੀ 80-85% ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਵਰਕਰਾਂ ਦੀ ਰਾਏ ਇਹੀ ਆ। ਆਪਾਂ ਮੰਨ ਲਓ, ਔਰ ਮਨਪ੍ਰੀਤ ਸਿੰਘ ਅਯਾਲੀ ਜਾਂ ਹੋਰ ਬਹੁਤ ਸਾਰੇ ਲੀਡਰ ਨੇ, ਕਿਹਦੀ ਗੱਲ ਕਰੀਏ, ਪਰ ਇਹ ਗੱਲ ਮੰਨੀ ਨਹੀਂ ਜਾ ਰਹੀ। ਤੇ ਇਹਨਾਂ ਸਾਰਿਆਂ ਦੇ ਬਾਰੇ ਹੁਣ ਜਿਸ ਤਰੀਕੇ ਨਾਲ ਗੱਲਾਂ ਆਉਣ ਲੱਗ ਪਈਆਂ ਨੇ ਕਿ ਉਹ ਚਾਹੁੰਦੇ ਆ ਕਿ ਅਕਾਲ ਤਖਤ ਸਾਹਿਬ ਤੋਂ ਬਣਾਈ ਹੋਈ ਕਮੇਟੀ ਆਪਣਾ ਕੰਮ ਸ਼ੁਰੂ ਕਰੇ, ਜਿਵੇਂ ਇਸ ਨੌਜਵਾਨ ਨੇ ਲਿਖਿਆ, ਤਾਂ ਹੁਣ ਆਪਣੇ ਆਪ ਦੇ ਵਿੱਚ ਇੱਕ ਗੁੰਝਲ ਪੈਦਾ ਹੋ ਗਈ ਕਿ ਅਕਾਲ ਤਖਤ ਸਾਹਿਬ ਉਹਨਾਂ ਆਗੂਆਂ ਖਿਲਾਫ ਕਾਰਵਾਈ ਕਿਉਂ ਨਹੀਂ ਕਰਦਾ। 3 ਗੱਲਾਂ ਨੇ ਜੀ। ਪਹਿਲੀ ਤਾਂ ਇਹ ਕਿ ਫਖਰੇ ਕੌਮ ਵਾਲੇ ਫੈਸਲੇ ਨੂੰ ਰੱਦ ਕਰਵਾਉਣ ਲਈ, ਜਿਹੜਾ ਅਕਾਲ ਤਖਤ ਸਾਹਿਬ ਤੋਂ ਫੈਸਲਾ ਜਦੋਂ ਹੋਇਆ ਕਿ ਬਾਦਲ ਨੂੰ ਫਖਰੇ ਕੌਮ ਜਿਹੜਾ ਦਿੱਤਾ ਗਿਆ ਉਹ ਗਲਤ ਆ, ਉਹ ਰੱਦ ਕੀਤਾ ਜਾਂਦਾ। ਹੁਣ ਇਸ ਫੈਸਲੇ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਜਿਹੜਾ ਤਰੀਕਾ ਅਪਣਾਇਆ ਗਿਆ, ਮਾਘੀ ਦੇ ਇਕੱਠ ਵਿੱਚ ਬੜਾ ਮਾਹੌਲ ਸਿਰਜਿਆ ਗਿਆ ਕਿ ਜੀ ਬਾਦਲ ਸਾਹਿਬ ਵਰਗਾ ਤਾਂ ਕੋਈ ਵੱਡਾ ਬੰਦਾ ਹੀ ਨਹੀਂ, ਮਹਾਨ ਬੰਦੇ, ਤੇ ਉਹਨੂੰ ਫਖਰੇ ਕੌਮ ਜਿਹੜਾ ਰੱਦ ਕੀਤਾ ਗਿਆ, ਦੁਬਾਰਾ ਬਹਾਲ ਕੀਤਾ ਜਾਵੇ। ਇਹ ਮਤਾ ਵੀ ਪਾਸ ਕੀਤਾ। ਹਕੀਕਤ ਜਾਂ ਅਨੁਸ਼ਾਸਨ ਜਾਂ ਜਿਹੜੀ ਰਵਾਇਤ, ਉਹਦੇ ਅਨੁਸਾਰ ਇੱਕ ਸਲੀਕੇ ਨਾਲ ਜਥੇਦਾਰ ਸਾਹਿਬ ਕੋਲੇ ਵਫਦ ਆਉਂਦਾ ਤੇ ਆ ਕੇ ਲਿਖਤੀ ਤੌਰ ਤੇ ਬੇਨਤੀ ਕਰਦਾ ਕਿ ਆਹ ਸਾਡੇ ਮਨ ਦੇ ਬਲਬਲੇ ਨੇ, ਇਹ ਕੋਈ ਗੱਲ ਸਮਝ ਆਉਗੀ। ਪਰ ਇੱਕ ਭੜਕਾਹਟ ਭਰੇ ਲਹਿਜੇ 'ਚ ਹੱਥ ਉੱਠ ਜੇ ਖੜੇ ਕਰਾ ਕੇ ਮਾਘੀ ਦੇ ਇਕੱਠ ਵਿੱਚ ਲੋਕਾਂ ਨੂੰ ਇਉਂ ਭੜਕਾਉਣਾ, ਇਹ ਤਾਂ ਫਿਰ ਜਥੇਦਾਰ ਸਾਹਿਬਾਨ ਦੀ ਨਹੀਂ, ਅਕਾਲ ਤਖਤ ਸਾਹਿਬ ਦੀ, ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤੌਹੀਨ ਹੈ। ਫਿਰ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਤੌਹੀਨ ਕਰਕੇ ਅੱਜ ਯੱਬ ਛੇੜ ਦਿੱਤਾ ਗਿਆ ਕਿ ਲਓ ਜੀ ਅਸੀਂ ਤਾਂ ਭਰਤੀ ਸ਼ੁਰੂ ਕਰਤੀ, ਤੋਂ ਜਿਹੜਾ ਕਰ ਹੁੰਦਾ ਕਰਨ। ਹੁਣ ਗਿਆਨੀ ਰਘਬੀਰ ਸਿੰਘ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਸੂਤੇ ਫਸ ਗਏ। ਬਾਦਲ ਕਹਿੰਦਾ ਸਿਆਸੀ ਕੰਮ ਆ ਜੀ, ਉਹ ਤੇ ਇਹੋ ਜਿਹੇ ਕੰਮ ਹੀ ਕਰਦੇ ਰਹੇ ਨੇ। ਬੀਤੇ ਦਿਨਾਂ ਵਿੱਚ ਪ੍ਰਧਾਨ ਬਦਲਣਾ ਹੋਵੇ ਤਾਂ ਸਕੈਂਟ ਅਗਲੇ ਲਾਉਂਦੇ ਆ। ਬੜੇ ਖੁਸ਼ ਹੋਏ ਸੀ ਲੋਕ ਜਦੋਂ ਜਥੇਦਾਰ ਟੌੜਾ ਨੂੰ ਦਵਲਿਆ ਸੀ, ਪਰ ਇਹ ਭੁੱਲ ਗਏ ਸੀ ਕਿ ਜੇ ਟੌੜੇ ਵਰਗੇ ਬੰਦੇ ਨੂੰ ਲਾਉਣ ਦੀ ਇਸ ਤਰੀਕੇ ਨਾਲ, ਇਹ ਪ੍ਰਧਾਨ ਨੂੰ ਇਸ ਤਰੀਕੇ ਨਾਲ ਬੁਲਾਉਣ ਦੀ ਗੱਲ ਜਿਹੜੀ ਆ, ਕਈ ਸਾਡੇ ਬੰਦਿਆਂ ਨੂੰ ਵਹਿਮ ਆ, ਪਰ ਹਕੀਕਤ ਇਹ ਆ ਕਿ ਇੱਕ ਕਾਨੂੰਨੀ ਅੜਿੱਕਾ ਸੀ ਜਿਹਦੀ ਕਰਕੇ ਬੜੇ ਕਈ ਸਾਲ ਜਥੇਦਾਰ ਮੱਕੜ ਜਿਹੜਾ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਰਿਹਾ। ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਿੰਨੇ ਵੀ ਅਕਾਲ ਤਖਤ ਸਾਹਿਬ ਦੇ ਤੇ ਹੋਰ ਤਖਤਾਂ ਦੇ ਜਥੇਦਾਰ ਨੇ, ਇਹ ਬਾਦਲ ਕੇ ਡਰਾਮਾ ਪੂਰਾ ਕਰਦੇ ਨੇ, ਪਰ ਸੱਚਾਈ ਇਹ ਹੁੰਦੀ ਆ ਕਿ ਇਹ ਚਾਹੁੰਦੇ ਆ ਕਿ ਇਹ ਸਾਡੇ ਅਨੁਸਾਰ ਚੱਲਣ। ਇਸ ਗੱਲ ਨੇ ਹੀ ਪੂਰੀ ਕੌਮ ਨੂੰ ਗਧੀ ਗੇੜ ਪਾਇਆ ਹੋਇਆ, ਜਦੋਂ ਕਿ
ਇਸ ਬਾਰੇ ਆਪਾਂ ਨੂੰ ਸਪਸ਼ਟ ਹੋਣਾ ਚਾਹੀਦਾ ਕਿ ਜਦੋਂ ਬਦੰਤੀ ਸਾਹਿਬ ਸਨ 2000 ਦੇ ਵਿੱਚ 29 ਮਾਰਚ ਨੂੰ ਜਥੇਦਾਰ ਲੱਗਦੇ ਆ, ਉਸ ਦਿਨ ਹੀ ਉਹਨਾਂ ਨੇ ਇੱਕ ਐਲਾਨ ਕਰਤਾ ਸੀ, ਹੁਕਮ ਕਰਤਾ ਸੀ, ਪਰ ਸ਼੍ਰੋਮਣੀ ਕਮੇਟੀ ਨੇ ਨਾ ਮੰਨਿਆ, ਨਾ ਬਾਦਲ ਦਲ ਨੇ ਮੰਨਿਆ ਤੇ ਖਾਲਸਾ ਪੰਥ ਸੁੱਤਾ ਪਿਆ। ਖਾਲਸਾ ਪੰਥ ਨੂੰ ਚਾਹੀਦਾ ਸੀ ਕਿ ਪੂਰਾ ਜ਼ੋਰ ਲਾ ਕੇ ਜੇ ਕਿਤੇ ਆਪਾਂ ਉਹ ਤਖਤਾਂ ਦੇ ਜਥੇਦਾਰ ਥਾਪਣ ਵਾਲੀ ਸਾਰੀ ਜਿਹੜੀ ਇੱਕ ਡਰਾਫਟਿੰਗ ਕਰ ਲੈਂਦੇ, ਇੱਕ ਬਣਾ ਲੈਂਦੇ ਸਾਰਾ ਵਿਧੀ ਵਿਧਾਨ, ਤਾਂ ਅੱਜ ਆਲਾ ਹਾਲ ਨਹੀਂ ਸੀ। ਹੁਣ ਗਿਆਨੀ ਰਘਬੀਰ ਸਿੰਘ ਚਾਹੁੰਦੇ ਤਾਂ ਹੋਣਗੇ ਕਿ ਮੈਂ ਪੰਥ ਵਿੱਚ, ਕੌਮ ਦੇ ਇਤਿਹਾਸ ਵਿੱਚ ਸੁਰਖਰੂ ਹੋ ਕੇ ਜਿਉਵਾਂ, ਪਰ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਇਸ ਗੱਲ ਤੋਂ ਅੱਗੇ ਵਧਿਆ ਨਾ, ਜਿਹੜੀ ਗੱਲ ਕਹਿ ਰਹੇ ਆ ਕਿ ਇਨ ਬਿਨ ਲਾਗੂ ਹੋਣੇ ਚਾਹੀਦੇ, ਉਹ ਤਾਂ ਸਾਨੂੰ ਵੀ ਪਤਾ ਭਾਈ ਹੋਣੇ ਚਾਹੀਦੇ ਆ, ਕਰਵਾਉਣੇ ਕਿਹਨੇ ਆ। ਹੁਣ ਤੱਕ ਤਾਂ ਜਦੋਂ ਇਹ ਖਬਰ ਮਿਲੀ ਸੀ ਕਿ ਉਹਨਾਂ ਨੇ 20 ਤਰੀਕ ਨੂੰ ਉੱਥੇ ਮੀਟਿੰਗ ਰੱਖ ਲਈ ਚੰਡੀਗੜ੍ਹ, ਉਹਨਾਂ ਨੂੰ ਸੰਮਣ ਕਰ ਲੈਣਾ ਚਾਹੀਦਾ ਸੀ ਕਿ ਪਹੁੰਚੋ ਜੀ। ਤੇ ਅੱਜ ਵੀ ਜਦੋਂ ਧਾਮੀ ਸਾਹਿਬ ਤੇ ਵਡਾਲਾ ਸਾਹਿਬ ਮਿਲੇ, ਅੱਜ ਵੀ ਇਹ ਐਲਾਨ ਹੋ ਸਕਦਾ ਇਹ ਵੀ ਸ਼ਿਕਾਇਤ ਆ ਗਈ ਆ ਜੀ, ਆਓ ਇੱਥੇ ਪੇਸ਼ ਹੋਵੋ, ਰੋਕੋ ਪ੍ਰਕਿਰਿਆ ਨੂੰ। ਹੁਣ ਕੱਲ ਨੂੰ ਜਿਹੜੇ ਮੈਂਬਰਾਂ ਨੇ ਮਿਲਣਾ ਉਹਨਾਂ ਨੂੰ ਵੀ ਆਹੀ ਕਹਿ ਕੇ ਤੋਰ ਦੇਣਗੇ। ਸੋ ਗਿਆਨੀ ਰਘਬੀਰ ਸਿੰਘ ਜਿਹੜੇ ਹੈ ਉਹ ਪਤਾ ਨਹੀਂ ਕੀ ਚਾਹੁੰਦੇ ਆ, ਵੀ ਖੁੱਲਾ ਰਸਾ ਦੇ ਦਿਓ, ਆਪੇ ਹੀ ਕੌਮ ਦੇ ਬੱਚੇ ਹੋਰ ਜਿਹੜੀ ਹੈਗੀ ਆ ਆਪਦੀ ਛਵੀ, ਆਪਦਾ ਅਕਸ ਖਰਾਬ ਕਰ ਲੈਣਗੇ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪੂਰਾ ਗੱਜ ਵੱਜ ਕੇ ਉਹ ਸਾਰਾ ਕੁਝ ਕਰਾ ਰਹੇ ਨੇ, ਜਿਹਦੇ ਨਾਲ ਕੌਮ ਦੇ ਵਿੱਚ ਉਹਨਾਂ ਪ੍ਰਤੀ ਹੋਰ ਜ਼ਿਆਦਾ ਨਫ਼ਰਤ, ਹੋਰ ਜ਼ਿਆਦਾ ਦੂਰੀ, ਹੋਰ ਜ਼ਿਆਦਾ ਕੜਤਣ ਵਧੇ। ਜਦੋਂ ਭਾਈ ਨਰਾਇਣ ਸਿੰਘ ਚੌੜਾ ਵਾਲਾ ਕਾਂਡ ਵਾਪਰਿਆ ਸੀ, ਉਦੋਂ ਬਹੁਤ ਸਾਰੇ ਭਾਈਚਾਰੇ ਦੇ ਵਿੱਚੋਂ ਇਸ ਕਾਰਵਾਈ ਦੇ ਖਿਲਾਫ ਆਵਾਜ਼ ਆਈ ਸੀ। ਮੈਂ ਉਦੋਂ ਇਹ ਗੱਲ ਕਹੀ ਸੀ, ਅੱਜ ਵੀ ਕਹਿਣਾ ਕਿ ਜੇ ਗਾਲ ਨਾਲ ਸਰਦਾ ਹੋਵੇ ਤਾਂ ਗੋਲੀ ਕਾਹਨੂੰ ਚਲਾਉਣੀ ਪਵੇ। ਬਾਦਲ ਕਿਆ ਨੇ ਬੀਤੇ ਦੌਰ ਵਿੱਚ ਉਹ ਕਰਤੂਤਾਂ ਕੀਤੀਆਂ ਨੇ ਕਿ ਲੋਕ ਗਾਲਾਂ ਕੱਢਣ ਲੱਗ ਗਏ, ਆਪਦੀ ਭੜਾਸ ਕੱਢਣ ਲਈ ਅਪਸ਼ਬਦ ਵਰਤਣ ਲੱਗ ਗਏ। ਵੱਡੇ ਬਾਦਲ ਨੇ ਕਿਹਾ ਗਾਲਾਂ ਨਾ ਕੱਢੋ, ਬਾਹਲੇ ਔਖੇ ਸਾਨੂੰ ਵੋਟ ਨਾ ਪਾਓ। ਹੁਣ ਵੋਟ ਵੀ ਲੋਕਾਂ ਨੇ ਪਾਉਣੀ ਬੰਦ ਕਰਤੀ, ਗਾਲ ਵੀ ਕੱਢਣੀ ਬੰਦ ਕਰਤੀ, ਪਰ ਜੇਕਰ ਫਿਰ ਚੌਧਰੀ ਬਣ ਕੇ ਦਿਖਾਓ, ਫਿਰ ਤੁਸੀਂ ਲੋਕਾਂ ਦੇ ਦਿਲ ਦੁਖੀ ਕਰੋ, ਤੇ ਫਿਰ ਭਾਈ ਗੋਲੀਆਂ ਵਾਲਾ ਰਾਹ ਤਾਂ ਖੁੱਲੂਗਾ ਹੀ। ਲੋਕਾਂ ਦੇ ਇਹ ਗੱਲ ਸਾਡੀ ਉਦੋਂ ਹਜਮ ਨਹੀਂ ਹੋਈ, ਲੋਕਾਂ ਦੇ ਇਹ ਗੱਲ ਸਮਝ ਨਹੀਂ ਪਈ, ਲੋਕਾਂ ਨੂੰ ਇਹ ਗੱਲ ਪ੍ਰਵਾਨ ਨਹੀਂ ਹੋਈ। ਚੰਗੀ ਗੱਲ ਆ, ਨਹੀਂ ਹੋਣੀ ਨਹੀਂ ਚਾਹੀਦੀ। ਪਰ ਆ ਜਿਹੜਾ ਰਾਹ ਹੁਣ ਫੜ ਲਿਆ, ਅੱਜ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਸ਼ਰੇਆਮ ਅਗਲੇ ਤੌਹੀਨ ਕਰ ਰਹੇ ਨੇ, ਹੁਣ ਫਿਰ ਕਿੱਧਰ ਨੂੰ ਜਾਊਗੀ ਗੱਲ। ਜੇ ਕੋਈ ਸਿੱਖ ਨੌਜਵਾਨ ਜਜ਼ਬਾਤੀ ਹੋ ਕੇ ਕੌਮ ਦੀ ਇਹ ਤੌਹੀਨ ਨੂੰ ਨਾ ਸਹਾਰਦਿਆਂ ਹੋਇਆਂ, ਜਿਸ ਤਰੀਕੇ ਨਾਲ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕੀਤਾ ਸੀ, ਇਹ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੀਆਂ ਧੱਜੀਆਂ ਉਡਾ ਰਹੇ। ਖਾਲਸਾ ਪੰਥ ਦਾ ਇਹ ਇਤਿਹਾਸ ਹੈ ਕਿ ਸੀਸ ਝੁਕਾਉਂਦੇ ਰਹੇ ਆ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੂਹਰੇ। ਇਹ ਲੋਕਾਂ ਨੂੰ ਮੱਤਾ ਦਿੰਦੇ ਫਿਰਦੇ ਆ, ਕਹਿੰਦੇ ਜੀ ਅਸੀਂ ਤਾਂ ਹਮੇਸ਼ਾ ਅਕਾਲ ਤਖਤ ਨੂੰ ਮੰਨਿਆ, ਜਿਹੜੇ ਸਾਡਾ ਵਿਰੋਧ ਕਰਦੇ ਆ ਉਹ ਨਹੀਂ ਮੰਨ। ਭਾਈ ਤੁਸੀਂ ਮਹਾਨ ਸਹੀ, ਤੁਸੀਂ ਚੰਗੇ ਸੀ, ਪਰ ਅੱਜ ਸਾਰੀ ਦੁਨੀਆ ਦੇ ਸਾਹਮਣੇ ਆ ਕਿ ਤੁਸੀਂ ਇਹ ਮਿਥਿਆ ਹੋਇਆ ਵੀ ਜੋ ਮਰਜ਼ੀ ਝੂਠ ਝਾਟ ਬੋਲਣਾ ਪਵੇ, ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨਣੇ। ਤੇ ਅਕਾਲ ਤਖਤ ਸਾਹਿਬ ਤੋਂ ਜੇ ਕਾਰਵਾਈ ਚੱਜ ਹਲਦੀ ਨਾ ਹੋਈ, ਇਹਨਾਂ ਨੂੰ ਨਾ ਨੱਥ ਪਾਈ ਗਈ, ਤਾਂ ਇਹ ਗੱਲ ਪਤਾ ਨਹੀਂ ਕਿੱਧਰ ਨੂੰ ਜਾਣੀ। ਕੱਲ ਇੱਕ ਇੱਥੇ ਅਜਨਾਲੇ ਘਟਨਾ ਵਾਪਰੀ ਹੈ, ਤੇ ਉਹਦੇ ਵਿੱਚ ਅਮਰੀਕ ਸਿੰਘ ਅਜਨਾਲੇ ਨੇ ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਨੇ ਤੇ ਉਹਨਾਂ ਦੇ ਸਾਥੀਆਂ ਨੇ ਜਥੇਦਾਰਾਂ ਦੇ ਪੁਤਲੇ ਫੂਕੇ। ਬੜੀ ਮਾੜੀ ਗੱਲ ਆ। ਤਖਤਾਂ ਦੇ ਜਥੇਦਾਰ, ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਇਹ ਗਿਆਨੀ ਅਮਰੀਕ ਸਿੰਘ
ਇਹ ਜਦੋਂ ਚੱਬੇ 'ਚ ਬਰਗਾੜੀ ਬਾਈਬਲ ਕਾਂਡ ਤੋਂ ਬਾਅਦ ਸਰਬੱਤ ਖਾਲਸਾ ਹੋਇਆ, ਉੱਥੇ ਜਥੇਦਾਰ ਥਾਪਿਆ ਸੀ ਇਹਨੂੰ। ਹੁਣ ਗਿਆਨੀ ਅਮਰੀਕ ਸਿੰਘ ਜਿਹੜਾ ਜਥੇਦਾਰ ਥਾਪਿਆ ਉੱਥੇ, ਉਹ ਜਥੇਦਾਰਾਂ ਦੇ ਪੁਤਲੇ ਸਾੜਦਾ ਫਿਰਦਾ। ਦੂਜੀ ਗੱਲ, ਦੂਜਾ ਜਥੇਦਾਰ ਸੀ ਭਾਈ ਬਲਜੀਤ ਸਿੰਘ ਦਾਦੂਆ। ਤੁਹਾਡੇ ਸਾਹਮਣੇ ਆ ਵੀ ਚੱਬੇ ਵਿੱਚ ਜਥੇਦਾਰ ਥਾਪੇ ਜਾਣ ਤੋਂ ਲੈ ਕੇ ਅੱਜ ਤੱਕ ਉਹਦਾ ਸਫ਼ਰ ਕੀ ਦਾ ਕੀ ਬਣ ਗਿਆ। ਅਸੀਂ ਸਾਰੇ ਹੀ ਕੌਮ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਇੱਕ ਚੰਗੇ ਸੱਚੇ ਪ੍ਰਚਾਰਕ ਦੇ ਰੂਪ ਦੇ ਵਿੱਚ ਥਾਂ ਥਾਂ ਦੇ ਉੱਤੇ ਡੇਰਾ ਸਰਸੇ ਦੇ ਉਲਟ ਡਟ ਕੇ ਲੜਾਈ ਲੜਦਿਆਂ ਦੇਖਿਆ। ਅਸੀਂ ਇਹ ਵੀ ਦੇਖਿਆ ਕਿ ਕਿਵੇਂ ਬਾਦਲਕਿਆਂ ਨੇ ਆਪਦੇ ਰਾਜ ਵਿੱਚ ਬਾਰ-ਬਾਰ ਦਾਦੂਵਾਲ ਦੀ ਧੂ ਘੜੀਸ ਕੀਤੀ, ਇੰਨਾ ਜ਼ਿਆਦਾ ਜਲੀਲ ਕੀਤਾ, ਤੰਗ ਪਰੇਸ਼ਾਨ ਕੀਤਾ ਕਿ ਆਖਰ ਬਲਜੀਤ ਸਿੰਘ ਜੀ ਦਾਦੂਵਾਲ, ਜਿਨ੍ਹਾਂ ਨੂੰ ਪਹਿਲਾਂ ਤਾਂ ਸੰਤ ਬਾਬਾ ਕਹਿੰਦੀ ਸੀ ਦੁਨੀਆ, ਪਰ ਜਦੋਂ ਚੱਬੇ ਦੇ ਵਿੱਚ ਇਕੱਠ ਹੋਇਆ ਤੇ ਉੱਥੇ ਉਹਨਾਂ ਨੇ ਕਹਿਤਾ ਕਿ ਅੱਜ ਤੋਂ ਬਾਅਦ ਮੈਨੂੰ ਸੰਤ ਬਾਬਾ ਮਹਾਂਪੁਰਸ਼ ਨਾ ਕਿਹਾ ਜਾਵੇ। ਸੋ ਭਾਈ ਬਲਜੀਤ ਸਿੰਘ ਦਾਦੂਵਾਲ ਬਣ ਗਏ। ਅਖੀਰ ਉਹ ਬੀਜੇਪੀ ਨਾਲ ਚਲੇ ਗਏ। ਸਾਰਿਆਂ ਨੂੰ ਪਤਾ ਕਿ ਬੀਜੇਪੀ ਨਾਲ ਤਾਲਮੇਲ ਚ ਆ ਕੇ ਚੋਣਾਂ ਲੜੀਆਂ। ਹੁਣ ਸ਼੍ਰੋਮਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗੂ ਹਰਿਆਣੇ ਦੀ ਜਿਹੜੀ ਵੱਖਰੀ ਕਮੇਟੀ ਬਣੀ ਆ, ਉੱਥੇ ਅੱਜ ਜਦੋਂ ਅਖਬਾਰਾਂ ਤੇ ਖਬਰਾਂ ਛਪੀਆਂ ਨੇ ਕਿ 22 ਸੀਟਾਂ ਆਜ਼ਾਦ ਉਮੀਦਵਾਰ ਜਿੱਤ ਗਏ, ਜਿਹੜੇ ਪਿਛਲੇ 15-20 ਸਾਲ ਤੋਂ ਬੜੀ ਡਟ ਕੇ ਹਰਿਆਣੇ ਦੀ ਵੱਖਰੀ ਕਮੇਟੀ ਲਈ ਲੜਨ ਵਾਲੇ ਆ ਜਗਦੀਸ਼ ਸਿੰਘ ਝੀਂਡਾ, ਉਹਦੇ ਗਰੁੱਪ ਨੂੰ 11 ਸੀਟਾਂ ਮਿਲੀਆਂ ਨੇ। ਨਲਵੀ ਦੇ ਗਰੁੱਪ ਨੂੰ ਕੁਝ ਸੀਟਾਂ ਮਿਲੀਆਂ ਨੇ ਤੇ ਦਾਦੂਵਾਲ ਧੜੇ ਨੂੰ ਸਭ ਤੋਂ ਜ਼ਿਆਦਾ ਉਮੀਦਵਾਰ ਚੋਣਾਂ 'ਚ ਦਾਦੂਵਾਲ ਧੜੇ ਦੇ ਹਾਰੇ ਆ। ਜਿਹੜਾ ਬਾਬਾ ਦਾਦੂਵਾਲ ਤੇ ਉਹਦਾ ਧੜਾ ਹੈ, ਇਹ ਉਹੀ ਆ ਜਿਹੜਾ ਬੀਜੇਪੀ ਨਾਲ ਤਾਲਮੇਲ 'ਚ। ਜੇ ਹਰਿਆਣੇ ਦੇ ਸਿੱਖਾਂ ਦੀ ਪੰਥ ਪ੍ਰਸਤੀ ਤੇ ਗੱਲ ਕਰੀਏ, ਬੜਾ ਉਹਨਾਂ ਨੇ ਫਿਰ ਭਾਈ ਇਸ ਗੱਲ ਦਾ ਖਿਆਲ ਰੱਖਿਆ ਕਿ ਆਪਾਂ ਬੀਜੇਪੀ ਨਾਲ ਮਿਲ ਕੇ ਚੱਲਣ ਵਾਲੇ ਦਾਦੂਵਾਲ ਦੀ ਧਿਰ ਨੂੰ ਹਰਾਉਣਾ। ਪਰ ਆ ਜਿਹੜੇ 22 ਆਜ਼ਾਦ ਜਿੱਤ ਗਏ, ਇਹ ਕੋਈ ਖਾਸ ਗਰੁੱਪ ਨਹੀਂ ਜਿੱਤਿਆ। ਇਹਦੇ ਤੇ ਇੱਕ ਗੱਲ ਤਾਂ ਸਪਸ਼ਟ ਵਾ ਨਾ ਕਿ ਜਦੋਂ ਸ਼੍ਰੋਮਣੀ ਕਮੇਟੀ ਦਾ ਆਪਾਂ ਪੜ੍ਹਦੇ ਹਾਂ, ਉੱਥੇ ਵੀ ਇਹ ਨਹੀਂ ਹੈਗਾ ਕਿ ਕੋਈ ਖਾਸ ਧਿਰ ਲੜੂਗੀ ਧੜਿਆਂ ਧਿਰਾਂ ਤੋਂ। ਉੱਥੇ ਤਾਂ ਹਰ ਇਲਾਕੇ ਦੇ ਵਿੱਚ ਇੱਕ ਕੋਈ ਵੀ 5 ਜਾਣੇ ਜਾਂ 3 ਜਾਣੇ ਚੋਣ ਲੜ ਸਕਦੇ ਆ ਤੇ ਉੱਪਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਸਕਦੇ ਆ। ਜਦੋਂ ਧੜਿਆਂ ਧਿਰਾਂ ਵਾਲੀ ਸਿਆਸੀ ਦਲਾਂ ਵਾਲੀ ਗੱਲ ਆ ਗਈ ਤੇ ਹਰ 5 ਜਿਹੜੇ ਚੰਦ ਚੜ ਰਹੇ ਨੇ ਇਹ ਦੇਖ ਰਹੇ। ਤੋਂ ਜਿਹੜਾ ਬਾਬਾ ਬਲਜੀਤ ਸਿੰਘ ਦਾਦੂਵਾਲ ਆ, ਉਹ ਆਪ ਵੀ ਚੋਣ ਹਾਰ ਗਿਆ ਤੇ ਅੱਜ ਇਹ ਵੀ ਚਰਚਾ ਵੀ ਜਗਦੀਸ਼ ਸਿੰਘ ਝੀਂਡੇ ਨੇ ਵੀ ਅਸਤੀਫਾ ਦੇ ਦਿੱਤਾ। ਸੋ ਉੱਥੇ ਹਰਿਆਣੇ ਦੇ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ, ਗੁਰਮੀਤ ਸਿੰਘ ਤਲੋਕੇਵਾਲਾ ਤੇ ਬੀਬੀ ਰਾਣਾ ਦੀ ਹਾਰ, ਝੀਂਡੇ, ਨਲਵੀ ਤੇ ਕਾਇਮਪੁਰੀ ਵਰਗਿਆਂ ਦੀ ਜਿੱਤ ਦੇ ਬਾਵਜੂਦ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਪਲੇਠੀ ਚੋਣ ਹੋ ਕੇ ਹਟੀ ਆ, ਇਹਦਾ ਕੋਈ ਜਿਵੇਂ ਫਰੂਟਫੁੱਲ ਜਿਹਾ ਸਾਬਤ ਹੋਵੇ ਗੱਲ, ਉਹ ਨਹੀਂ ਬਣ ਪਾਈ। ਤੇ ਇਸ ਮਾਹੌਲ ਦੇ ਵਿੱਚ ਜਾਪਦਾ ਇਹ ਆ ਕਿ ਪੰਜਾਬ ਦੇ ਵਿੱਚ ਵੀ ਜਿਵੇਂ ਬੀਜੇਪੀ ਨਾਲ ਸੰਬੰਧਿਤ ਹੋਣ ਕਰਕੇ ਉੱਥੇ ਬਾਬੇ ਦਾਦੂਵਾਲ ਵਾਲੀ ਸਾਰੀ ਧਿਰ ਨੂੰ ਲੋਕਾਂ ਨੇ ਹਰਾਤਾ। ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਛਾਲਾ ਮਾਰਦੇ ਫਿਰਦੇ ਆ ਵੀ ਅਸੀਂ ਬੀਜੇਪੀ ਨਾਲ ਤਾਲਮੇਲ ਕਰਕੇ ਬਾਦਲਕਿਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਹਰਾ ਦਿਆਂਗੇ, ਉਹ ਆਹ ਹਰਿਆਣੇ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਇਹਦਾ ਜ਼ਰੂਰ ਧਿਆਨ ਧਾਰ ਲੈਣ। ਸੱਚੀ ਗੱਲ ਤਾਂ ਇਹ ਆ ਕਿ ਖਾਲਸਾ ਪੰਥ ਇਹ ਤਾਂ ਚਾਹੁੰਦਾ ਕਿ ਬਾਦਲਕਿਆਂ ਤੋਂ ਖੇੜਾ ਛੁੱਟ ਜੇ, ਪਰ ਖਾਲਸਾ ਪੰਥ ਇਹ ਨਹੀਂ ਚਾਹੁੰਦਾ ਕਿ ਕੋਈ ਕਾਂਗਰਸ, ਕੋਈ ਕਾਮਰੇਡ, ਕੋਈ ਬੀਜੇਪੀ ਨਾਲ ਸੰਬੰਧਿਤ ਬੰਦੇ ਸਾਡੇ ਉੱਤੇ ਛਾ ਜਾਣ, ਸਾਡੇ ਗੁਰਧਾਮਾਂ ਦਾ ਪ੍ਰਬੰਧ ਸਾਂਭ ਕੇ ਬਹਿ ਜਾਣ। ਹਾਲਾਂਕਿ ਬਾਦਲਕਿਆਂ ਨੇ ਵੀ ਬੀਜੇਪੀ ਨਾਲ ਰਲ ਕੇ, ਆਰਐਸਐਸ ਨਾਲ ਰਲ ਕੇ, ਭਾਜਪਾ ਨਾਲ ਰਲ ਕੇ ਜੋ ਚੰਦ ਚਾੜੇ ਆ, ਉਹ ਕੋਈ ਲੁਕੇ ਛਿਪੇ ਨਹੀਂ।
ਪਰ ਸਿੱਧੇ ਹੀ ਕੋਈ ਬੀਜੇਪੀ ਆਰਐਸਐਸ ਦੇ ਬੰਦੇ ਆ ਕੇ ਸਾਡੀਆਂ ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਤੇ, ਕਿਉਂਕਿ ਸਭ ਨੂੰ ਪਤਾ ਹੈ ਕਿ ਦਿੱਲੀ ਵਾਲੇ, ਪਟਨਾ ਸਾਹਿਬ ਵਾਲੇ, ਹਜੂਰ ਸਾਹਿਬ ਵਾਲੇ ਤਾਂ ਚਲੇ ਗਏ, ਉਹ ਤਾਂ ਗਏ ਭਗਵੇਂ ਰੰਗ ਚ ਰੰਗੇ ਗਏ। ਹੁਣ ਪੰਜਾਬ ਜਿਹੜਾ ਕਹਿੰਦੇ ਆ ਵੀ ਗੁਰਾਂ ਦੇ ਨਾਂ ਤੇ ਵਸਦਾ, ਇੱਥੇ ਘੱਟੋ ਘੱਟ ਇਹ ਭਾਣਾ ਨਾ ਵਾਪਰੇ। ਇਹਦੇ ਲਈ ਸਾਡੀ ਸਾਰਿਆਂ ਦੀ ਕੱਲੀ ਅਰਦਾਸ ਨੇ ਨਹੀਂ ਸਵਾਰਨਾ, ਆਉਣਾ ਪਊਗਾ, ਗੱਲਾਂ ਦੀ ਹਕੀਕਤ ਸਮਝਣੀ ਪਊਗੀ। ਮੇਰੀ ਨਿੱਜੀ ਤੌਰ ਤੇ ਵੀ ਅਜਨਾਲੇ ਵਾਲਿਆਂ ਨਾਲ ਕੋਈ ਵਧੀਆ ਚੰਗੇ ਮੇਰੇ ਵਿਚਾਰ ਨਹੀਂ ਹੈ, ਮੈਂ ਸਾਫ਼ ਕਹਿ। ਦੂਜੀ ਗੱਲ, ਉਹਨਾਂ ਦੇ ਇਸ ਐਕਟ ਨਾਲ ਜਿਹੜਾ ਉਹਨਾਂ ਨੇ ਜਥੇਦਾਰ ਦੇ ਪੁਤਲੇ ਸਾੜੇ ਆ, ਇਹਦੇ ਨਾਲ ਵੀ ਮੁਕੰਮਲ ਅਸਹਿਮਤੀ। ਪਰ ਕਿਉਂ, ਆਖਰ ਕਿਉਂ ਇਹੋ ਜਿਹੇ ਹਾਲਾਤ ਬਣਨ ਕਿ ਜਥੇਦਾਰਾਂ ਦੇ ਪੁਤਲੇ, ਆ ਜਥੇਦਾਰ ਬਣਿਆ ਸੀ ਨਾ ਜਿਹੜਾ ਅਜਨਾਲੇ ਵਾਲਾ, ਇਹ ਸਾੜ ਰਿਹਾ, ਕੱਲ ਨੂੰ ਹੋਰ ਵੀ ਲੋਕ ਸਾੜ ਸਕਦੇ। ਕਿਉਂ? ਇੱਕ ਚੇਤੇ ਕਰੋ, ਗਿਆਨੀ ਮੱਲ ਸਿੰਘ ਦੇ ਉੱਤੇ ਡੇਰਾ ਸਰਸਾ ਨੂੰ ਜਦੋਂ ਮਾਫੀ ਦਿੱਤੀ ਆ ਬਰਗਾੜੀ ਬਾਈਬਲ ਕਾਂਡ ਮੌਕੇ, ਉਦੋਂ ਇੱਕ ਨੌਜਵਾਨ ਨੇ ਅਟੈਕ ਕਰਤਾ ਸੀ। ਮੈਂ ਉਦੋਂ ਵੀ ਇਹੀ ਗੱਲ ਕਹਿੰਦਾ ਸੀ ਤੇ ਸਾਰੇ ਪੰਥ ਨੂੰ ਇਹ ਗੱਲ ਦਾ ਫਿਕਰ ਕਿ ਕਿਉਂ ਸਿੱਖ ਨੌਜਵਾਨ ਜਥੇਦਾਰਾਂ ਦੇ ਉੱਤੇ ਹਮਲੇ ਕਰਦੇ, ਕਿਉਂ ਗਿਆਨੀ ਕਿਰਪਾਲ ਸਿੰਘ ਉੱਤੇ ਗੋਲੀ ਚੱਲੀ ਸੀ, ਕਿਉਂ? ਇੱਥੇ ਸਾਡੇ ਹੁਣ ਦੀਆਂ ਗੱਲਾਂ ਨੇ। ਗਿਆਨੀ ਗੁਰਜਨ ਸਿੰਘ ਉਹ ਕੁੰਡੇ ਜਿੰਦੇ ਲਾ ਕੇ ਅੰਦਰ ਬੈਠਾ ਸੀ, ਉਹਦੇ ਦਰਾਂ ਮੂਹਰੇ ਖੜ ਕੇ ਕਾਲੇ ਝੰਡੇ ਲੈ ਕੇ ਨੌਜਵਾਨ, ਤੇ ਪੁਲਿਸ ਨੇ, ਬਾਦਲ ਦੀ ਨੇ ਉਹਨਾਂ ਸਿੱਖਾਂ ਦਾ ਜੌਣਾ ਦੁੱਭਰ ਕਰਤਾ। ਜਿਹੜੇ ਆਂਦਾ ਉੱਥੇ ਸੀਸੀਟੀਵੀ ਚ ਆ ਗਿਆ, ਉਹਨਾਂ ਦੇ ਰੇਡਾਂ ਮਾਰੀਆਂ, ਉਹਨਾਂ ਨੂੰ ਜਲੀਲ ਕੀਤਾ, ਜੇਲ੍ਹਾਂ ਦਿਖਾਈਆਂ। ਤੇ ਅੱਜ ਤਾਂ ਇਹਨਾਂ ਕੋਲੇ ਸੱਤਾ ਵੀ ਹੈ ਨਹੀਂ ਬਾਦਲ ਕਿਆਂ ਕੋਲ। ਕਿਉਂ ਗਿਆਨੀ ਰਘਬੀਰ ਸਿੰਘ ਹੋਣਾ ਲਈ, ਗਿਆਨੀ ਸੁਲਤਾਨ ਸਿੰਘ ਹੋਣਾ ਲਈ, ਗਿਆਨੀ ਹਰਪ੍ਰੀਤ ਸਿੰਘ ਹੋਣਾ ਲਈ ਬਿਪਤਾ ਖੜੀ ਕਰ ਰਹੇ ਨੇ? ਕਿਉਂ ਨਹੀਂ ਮੰਨੇ ਜਾ ਸਕਦੇ ਅਕਾਲ ਤਖਤ ਸਾਹਿਬ ਦੇ ਹੁਕਮ? ਜੇਕਰ ਭਾਰਤੀ ਸਟੇਟ ਮਾਨਤਾ ਰੱਦ ਕਰੂ ਤਾਂ ਇਹ ਤਾਂ ਬਾਦਲ ਦਲ ਦੀ ਕੁਰਬਾਨੀ ਮੰਨੀ ਜਾਊ ਪੰਥ ਚ, ਕਿ ਦੇਖੋ ਜੀ ਉਹਨਾਂ ਨੇ ਮਾਨਤਾ ਤਾਂ ਰੱਦ ਕਰਵਾ ਲਈ, ਪਰ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤੋਹੀਨ ਨਹੀਂ ਹੋਣ ਦਿੱਤੀ। ਤੇ ਆਪੇ ਖਾਲਸਾ ਪੰਥ ਜੇਕਰ ਉੱਥੇ ਇਹ ਜੀ ਕੋਈ ਗੱਲ ਬਣਦੀ ਦਿਖੂ ਤਾਂ ਨਵੇਂ ਸਿਰੋਂ ਭਰਤੀ ਕਰਕੇ ਸਾਰਾ ਕੁਝ ਠੀਕ ਠਾਕ ਕਰ ਲਿਓ ਤੇ ਲੋਕਾਂ ਨੂੰ ਸਮਝ ਲੱਗ ਜੂ ਕਿ ਭਾਈ ਇਹ ਗੜਬੜ। ਪਰ ਬਗੈਰ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਉਹ ਵੀ ਤਾਂ ਚੋਣਾਂ ਲੜਦਾ, ਉਹ ਅਕਾਲ ਤਖਤ ਤੋਂ ਹੀ ਬਣਿਆ ਹੋਇਆ। ਜੇਕਰ ਭਗਵਾਂ ਬ੍ਰਿਗੇਡ, ਮੋਦੀ ਹੋਣੀ ਸਾਰੀਆਂ ਧਾਰਮਿਕ ਗੱਲਾਂ ਕਰਦੇ ਆ, ਆਰਐਸਐਸ ਤੋਂ ਸੇਧ ਲੈ ਕੇ ਚੱਲਦੇ ਆ, ਕੀ ਉਹਨਾਂ ਨੇ ਰਾਮ ਮੰਦਿਰ ਵਾਲਾ ਪ੍ਰੋਜੈਕਟ ਨਹੀਂ ਕੀਤਾ? ਕੀ ਯੋਗੀ ਆਦਿੱਤਿਆਨਾਥ ਹਿੰਦੂਤਵ ਦਾ ਝੰਡਾ ਨਹੀਂ ਚੱਕੀ ਫਿਰਦਾ? ਕਦੇ ਨਹੀਂ ਕਿਸੇ ਨੇ ਕੁਝ ਕਿਹਾ। ਸੋ ਇਹ ਗੱਲ ਕੋਈ ਬਾਹਲੀ ਦਮਖਮ ਵਾਲੀ ਲੱਗਦੀ ਨਹੀਂ, ਪਰ ਹੁਣ ਜਿੱਦ ਫੜ ਲਈ ਇਹਨਾਂ ਨੇ। ਉਹ ਜਿਹੜਾ ਅੱਜ ਇਹ ਭਾਣਾ ਵਾਪਰਿਆ, ਇਹ ਕੌਮ ਦੇ ਇਤਿਹਾਸ ਨੂੰ ਬਹੁਤ ਜ਼ਿਆਦਾ ਵਿਪਤਾ ਖੜੀ ਕਰਨ ਵਾਲਾ ਕੰਮ ਸ਼ੁਰੂ ਹੋ ਗਿਆ। ਸਾਡੀ ਕੌਮ ਐਵੇਂ ਹੀ ਇਹਨੂੰ ਸਧਾਰਨ ਜੀ ਗੱਲ ਸਮਝ ਰਹੀ ਆ, ਪਰ ਇਹ ਇੱਕ ਲਾਂਬੂ ਲਾਉਣ ਵਾਲੀ ਘਟਨਾ ਬਣੀ। ਖੈਰ, ਹੋਰ ਮਸਲਿਆਂ ਵੱਲ ਲੱਗੇ ਵਧੀਏ। ਬੀਬੀ ਅਮਰਜੀਤ ਕੌਰ ਜਿਹੜੇ ਕਿ ਭਾਈ ਫੌਜਾ ਸਿੰਘ ਦੀ ਸਿੰਘਣੀ ਪਿਛਲੇ ਦਿਨੀ ਚੜ੍ਹਾਈ ਕਰ ਗਈ ਸੀ, ਕੱਲ ਉਹਨਾਂ ਦਾ ਅੰਮ੍ਰਿਤਸਰ ਦੇ ਵਿੱਚ ਇੱਥੇ ਭੋਗ ਸਮਾਗਮ ਹੋਇਆ। ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਉੱਥੇ ਹਾਜ਼ਰੀ ਭਰੀ। ਭਾਈ ਵਧਾਵਾ ਸਿੰਘ ਬੱਬਰ ਦਾ ਇੱਕ ਸੰਦੇਸ਼ ਸਾਰੀ ਸੰਗਤ ਨੇ ਪੜ੍ਹਿਆ ਸੁਣਿਆ, ਤੇ ਇਸ ਸਮਾਗਮ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ, ਭਾਈ ਕੰਵਰਪਾਲ ਸਿੰਘ ਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ। ਤੇ ਇਸ ਸਮਾਗਮ ਦੇ ਵਿੱਚ ਜਿੱਥੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸਿੰਘਾਂ ਨੇ ਹਾਜ਼ਰੀਆਂ ਭਰੀਆਂ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਅਕਾਲ ਤਖਤ ਸਾਹਿਬ ਵੱਲੋਂ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਵੀ ਹਾਜ਼ਰੀਆਂ ਭਰ ਕੇ ਆਪਣਾ ਕੌਮੀ ਫਰਜ਼ ਆ ਜਿਹੜਾ ਉਹ ਨਿਭਾਇਆ ਗਿਆ। ਤੇ ਇਸ ਤੋਂ ਅਗਲਾ ਜਿਹੜਾ
ਹੈਗਾ ਵੀ ਬਾਪੂ ਸੂਰਤ ਸਿੰਘ, ਜਿਹੜੇ ਪਿਛਲੇ ਦਿਨ ਚੜ੍ਹਾਈ ਕਰ ਗਏ ਸੀ, ਉਹਨਾਂ ਦਾ ਜਿਹੜਾ ਅਜੇ ਅਮਰੀਕਾ ਦੇ ਵਿੱਚ ਹੀ ਸੰਸਕਾਰ ਹੋਣਾ ਤੇ ਇਸ ਗੱਲ ਨੂੰ ਅਜੇ ਟਾਈਮ ਲੱਗੂਗਾ। ਅੱਜ ਚਰਚਾ ਹੋ ਰਹੀ ਸੀਗੀ ਕਿ ਇਹ ਦਿਨ ਬੜੀ ਜਲਦੀ ਆ ਰਿਹਾ ਜਦੋਂ ਉਹਨਾਂ ਦਾ ਸੰਸਕਾਰ ਕਰਨਾ। ਉਹ ਮੈਨੂੰ ਪੱਕੀ ਤੌਰ ਤੇ ਨਹੀਂ ਪਤਾ, ਸ਼ਾਇਦ ਐਤਵਾਰ ਦਾ ਦਿਨ ਜਿਹੜਾ ਰੱਖਣਗੇ। ਪਰ ਇੱਕ ਹੋਰ ਖਬਰ ਆਈ ਆ ਕਿ ਗੁਰੂਬਸਨ ਸਟੱਡੀ ਸਰਕਲ ਨਾਲ ਸੰਬੰਧਿਤ ਪ੍ਰਿੰਸੀਪਲ ਰਾਮ ਸਿੰਘ ਉਹ ਟੋਰਾਂਟੋ ਚ ਕੈਨੇਡਾ ਚ ਚੜ੍ਹਾਈ ਕਰ ਗਏ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਜਿਨ੍ਹਾਂ ਦੇ ਕਰਕੇ ਦਿਲ ਦੁਖੀ ਹੁੰਦਾ, ਪਰ ਆਵਾਜਾਨ ਬੜਿਆ। ਤੇ ਅੱਜ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਆ ਕਿ ਬੀਬੀ ਕੰਗਣਾ ਬੜਾ ਦੁਖੀ ਆ ਤੇ ਇਹ ਹੁਣ ਗੱਲ ਸਾਰੇ ਪਾਸੇ ਫੈਲ ਚੁੱਕੀ ਹੈ ਕਿ ਉਹਦੀ ਜਿਹੜੀ ਫਿਲਮ ਐਮਰਜੈਂਸੀ ਹੈ ਉਹ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਉਹਨੂੰ ਬਾਈਕਾਟ ਕੀਤਾ ਗਿਆ, ਭਾਵੇਂ ਬਾਹਰ ਲੱਗੀ ਆ ਤੇ ਕਈਆਂ ਨੇ ਉਹਦੇ ਬਾਰੇ ਬਾਹਰ ਜਿਨ੍ਹਾਂ ਨੇ ਦੇਖੀ ਆ ਜਾਂ OTT ਤੇ ਕਹਿੰਦੇ ਆ, ਸਾਰਿਆਂ ਨੇ ਦੱਸਿਆ ਕਿ ਉਹ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਸਾਰੀਆਂ ਹੀ ਉਹਦੇ ਚ ਗੱਲਾਂ ਉਵੇਂ ਦੀਆਂ ਉਵੇਂ ਨੇ। ਹੁਣ ਜਿਹੜਾ ਸੈਂਸਰ ਬੋਰਡ ਕਹਿੰਦਾ ਸੀਗਾ ਜੀ ਕੱਟ ਲੱਗ ਗਏ, ਕਈ ਕੰਗਣਾ ਦੇ ਹਮਾਇਤੀ ਵੀ ਕਹਿੰਦੇ ਸੀ ਵੀ ਜਦੋਂ ਹੁਣ ਉਸ ਫਿਲਮ ਚ ਕੋਈ ਸ਼ੋਅ ਜਿਹਾ ਨਹੀਂ ਰਿਹਾ, ਪਰ ਜਿਨ੍ਹਾਂ ਨੇ ਦੇਖੀ ਆ ਉਹਨਾਂ ਨੇ ਸਾਰਿਆਂ ਨੇ ਦੱਸਿਆ ਕਿ ਫਿਲਮ ਦੇ ਵਿੱਚ ਸਿੱਖ ਜਜ਼ਬਾਤਾਂ ਦੀ ਹੇਠੀ ਕੀਤੀ ਗਈ। ਕਮਾਲ ਦੀ ਗੱਲ ਇਹ ਹੈ ਕਿ ਐਮਰਜੈਂਸੀ ਵਰਗੀ ਫਿਲਮ ਇੱਥੇ ਧੱਕੇ ਨਾਲ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਜੀ ਦੇਖੋ ਪੰਜਾਬ ਦੇ ਵਿੱਚ ਸਿੱਖਾਂ ਨੇ ਪੂਰਾ ਗੱਡ ਕੇ ਵਿਰੋਧ ਕੀਤਾ, ਚੰਗੀ ਗੱਲ ਹੈ, ਪਰ ਇਸੇ ਮੁਲਕ ਦੇ ਵਿੱਚ ਮੁਸਲਮਾਨ ਘੱਟ ਗਿਣਤੀ ਭਾਈਚਾਰੇ ਦੇ ਖਿਲਾਫ ਬਣੀ ਹੋਈ ਏਜੰਡਾ ਫਿਲਮ ਕਸ਼ਮੀਰ ਫਾਈਲ, ਉਹਨੂੰ ਤਾਂ ਸੂਬਿਆਂ ਦੇ ਵਿੱਚ ਟੈਕਸ ਫ੍ਰੀ ਵੀ ਕੀਤਾ ਗਿਆ ਸੀ, ਵੱਧ ਤੋਂ ਵੱਧ ਲੋਕ ਦੇਖਣ। ਪਰ ਦਲਜੀਤ ਦੋਸਾਂਝ ਜਿਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜੇ ਦਾ ਰੋਲ ਕਰ ਰਿਹਾ, ਉਹ ਫਿਲਮ ਪੰਜਾਬ 95 ਉਹਦੇ ਖਿਲਾਫ ਇੰਨਾ ਜ਼ਿਆਦਾ ਹੋਏ ਨੇ ਵੀ YouTube ਤੋਂ ਉਹਦਾ ਟ੍ਰੇਲਰ ਟੀਜ਼ਰ ਸਭ ਕੁਝ ਉਡਾ। ਹਾਲਾਂਕਿ ਪਹਿਲਾਂ ਉਹਨਾਂ ਨੇ ਪੂਰਾ ਜ਼ੋਰ ਲਾਇਆ ਫਿਲਮ ਵਾਲੀ ਟੀਮ ਨੇ, ਇਸੇ ਤਰੀਕੇ ਨਾਲ ਇੱਥੇ ਸਰਟੀਫਿਕੇਟ ਮਿਲ ਜੇ, ਪਰ ਜਦੋਂ ਉਹ ਕਹਿੰਦੇ ਜੀ ਇੰਨੇ ਕੱਟ ਲੱਗਣਗੇ ਫਿਲਮ 'ਚ ਤਾਂ ਰਹਿਣਾ ਹੀ ਕੁਛ ਨਹੀਂ, ਫਿਰ ਤਾਂ ਉਹਨਾਂ ਨੇ ਇਹਨੂੰ ਬਿਨਾਂ ਕੱਟਾਂ ਤੋਂ ਪੂਰੀ ਦੀ ਪੂਰੀ ਨੂੰ ਹੀ ਆਲ ਓਵਰ ਦੀ ਵਰਲਡ OTT ਸੈਂਟਰਾਂ ਰਾਹੀਂ ਜਿਹੜੇ ਚੈਨਲਸ ਨੇ ਉਹਨਾਂ ਰਾਹੀਂ ਚਲਾਉਣ ਦਾ ਐਲਾਨ ਕੀਤਾ ਸੀ। ਪਰ ਉਹ YouTube ਤੋਂ ਉਹਦੇ ਖਿਲਾਫ ਕੁੱਲ ਮਿਲਾ ਕੇ ਇਹ ਹੈ ਕਿ ਜਿਹੜਾ ਇਹ ਦਲਜੀਤ ਦੋਸਾਂਝ ਆ, ਜੇ ਇਹ ਚਮਕੀਲਾ ਬਣ ਜੇ ਕਿਸੇ ਫਿਲਮ 'ਚ, ਅਮਰ ਸਿੰਘ ਚਮਕੀਲਾ, ਜਿਹਦੇ ਬਾਰੇ ਸਾਡੇ ਭਾਈਚਾਰੇ ਦੇ ਇੱਕ ਵੱਡੇ ਹਿੱਸੇ ਦਾ ਇਤਰਾਜ਼ ਹੈ ਕਿ ਉਹਨੇ ਅਸੱਭਿਅਕ ਅਤੇ ਅਸ਼ਲੀਲਤਾ ਵਾਲਾ ਬਹੁਤ ਸਾਰਾ ਮਸਾਲਾ ਗਾਇਆ ਹੈ, ਉਹਦੀ ਫਿਲਮ ਜਦੋਂ ਦਲਜੀਤ ਦੋਸਾਂਝ ਕਰੇ ਤਾਂ ਇਸ ਮੁਲਕ ਨੂੰ ਕੋਈ ਇਤਰਾਜ਼ ਨਹੀਂ। ਪਰ ਜੇਕਰ ਉਹ ਖਾਲੜੇ ਵਾਲੀ ਫਿਲਮ ਕਰੇ ਇਹ ਕਹਿੰਦੇ ਆ ਵੀ ਇਹਨੂੰ ਅਸੀਂ ਮੌਕਾ ਨਹੀਂ ਦੇਣਾ। ਦੂਜੀ ਗੱਲ, ਜਿਹੜਾ ਜ਼ੁਲਮ ਪੰਜਾਬ 95 ਨਾਂ ਦੀ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ, ਜਿਹੜਾ ਭਾਈ ਜਸਵੰਤ ਸਿੰਘ ਖਾਲੜੇ ਦੇ ਕਤਲ ਤੱਕ ਦਾ ਸਾਰਾ ਕਾਂਡ ਹੈ, ਇਹ ਸਾਰੀਆਂ ਗੱਲਾਂ ਜੁੜੀਆਂ ਕਿਹਦੇ ਨਾਲ ਹੋਈਆਂ ਨੇ? ਕਾਂਗਰਸ ਨਾਲ। ਜੇਕਰ ਕਾਂਗਰਸ ਦੇ ਜ਼ੁਲਮਾਂ ਨੂੰ ਦਰਸਾਉਂਦੀ ਕੋਈ ਫਿਲਮ ਹੈ, ਉਹਦਾ ਇਤਰਾਜ਼ BJP ਨੂੰ ਕੀ ਹੋ ਸਕਦਾ ਜੀ? ਤੋ ਇਸ ਗੱਲ ਤੋਂ ਆਪਾਂ ਸਮਝੋ ਕਿ ਇਸ ਮੁਲਕ ਦਾ ਪੂਰਾ ਜਿਹੜਾ ਨਿਜ਼ਾਮ ਆ, ਜਿਹੜੀ ਡੀਪ ਸਟੇਟ ਆ, ਉਹ ਪੂਰੀ ਇਸ ਗੱਲੋਂ ਇਕਜੁੱਟ ਇੱਕ ਮੁੱਠ ਵਾ ਕਿ ਸਿੱਖਾਂ ਨੇ ਕੀ ਦੇਖਣਾ ਕੀ ਨਹੀਂ ਦੇਖਣਾ, ਕਿਹਨੂੰ ਹੀਰੋ ਮੰਨਣਾ ਕਿਹਨੂੰ ਖਲਨਾਇਕ ਮੰਨਣਾ, ਸਿੱਖਾਂ ਨੇ ਕਿਹਨੂੰ ਦੋਸਤ ਮੰਨਣਾ ਕਿਹਨੂੰ ਦੁਸ਼ਮਣ ਮੰਨਣਾ, ਅਸੀਂ ਦੱਸਾਂਗੇ। ਸੋ ਜਿਸ ਕੌਮ ਦੇ
ਉੱਤੇ ਇਸ ਤਰੀਕੇ ਨਾਲ ਕੋਈ ਹੋਰ ਕੌਮ, ਕੋਈ ਹੋਰ ਮੁਲਕ ਆਪਦਾ ਠੱਪਾ ਲਾਵੇ, ਉਹ ਕੌਮ ਗੁਲਾਮ ਹੁੰਦੀ। ਸਾਡੇ ਇੱਥੇ ਬੰਦੇ ਭਾਲਦੇ ਆ ਵੀ ਸਾਡੇ ਇੱਥੇ ਸੰਗਲ ਸੁਗਲ ਜੇ ਪਾਉਣਗੇ ਫੇਰ ਅਸੀਂ ਮੰਨਾਂਗੇ ਵੀ ਅਸੀਂ ਗੁਲਾਮ। ਜਦੋਂ ਕਹੀਏ ਵੀ ਆ ਜਿਹੜਾ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਇਹ ਗੁਲਾਮੀ ਦੀ ਨਿਸ਼ਾਨੀ ਹੈ। ਜੇ ਆਪਾਂ ਇਸ ਮੁਲਕ ਵਿੱਚ ਆਜ਼ਾਦ ਹੁੰਦੇ ਤਾਂ ਹਿੰਦੂਆਂ ਦੀ ਗਊ ਮਾਤਾ ਵੱਲ ਮਾੜਾ ਜਿਹਾ ਟੇਢਾ ਝਾਕ ਕੇ ਦੇਖੋ, ਤੁਹਾਨੂੰ ਪਤਾ ਲੱਗ ਜੂ। ਫੇਰ ਆ ਜਾਂਦੇ ਆ ਕਹਿੰਦੇ ਨਹੀਂ ਉਹ ਤਾਂ ਜੀ ਸੰਤ ਭਿੰਡਰਾਂ ਵਾਲੇ ਉੱਥੇ ਅੰਦਰ ਸੀ ਨਾ ਜੀ। ਫੇਰ ਜੇ ਕਹੀਏ ਵੀ ਨਵੰਬਰ 84, ਕਹਿੰਦੇ ਜੀ ਉਹ ਤਾਂ ਫਿਰ ਇੰਦਰਾ ਗਾਂਧੀ ਦੇ। ਮਤਲਬ ਕਿ ਮਾਤਾ ਦੇ ਮਾਲ ਨੇ ਇਹ ਮਿਥਿਆ ਹੋਇਆ ਕਿ ਜਿਹੜੀ ਵੀ ਗੱਲ ਮਰਜ਼ੀ ਹੋਵੇ, ਉਹਦਾ ਕੋਈ ਤਰਕ, ਉਹਦੀ ਕੋਈ ਦਲੀਲ ਦੇ ਕੇ, ਉਹਦਾ ਕੋਈ ਲੌਜਿਕ ਦੇ ਕੇ ਸਿੱਖਾਂ ਨੂੰ ਦੋਸ਼ੀ ਦਰਸਾ ਦੇਣਾ। ਇਹ ਨਹੀਂ ਮੰਨਣਾ ਕਿ ਆਪਾਂ ਇਸ ਮੁਲਕ ਵਿੱਚ ਗੁਲਾਮ। 1947 ਤੋਂ ਪਹਿਲਾਂ ਬੜੇ ਉਹਨਾਂ ਨੇ ਵਾਅਦੇ ਬੂਦੇ ਕੀਤੇ, ਸਾਡੇ ਬੰਦਿਆਂ ਨੂੰ ਝੂਠ ਸੱਚ ਬੋਲ ਕੇ ਇੱਕ ਵਾਰੀ ਨੇੜੇ ਲਾ ਲਿਆ। ਤੇ ਅੱਜ ਬੱਚੇ ਨੂੰ ਪਤਾ ਕਿ ਇਸ ਮੁਲਕ ਦਾ ਸਿਸਟਮ, ਐਜੂਕੇਸ਼ਨ ਸਿਸਟਮ ਖਾਸ ਤੌਰ ਤੇ, ਜਿਹੜੀ ਗੱਲ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹਜ਼ਾਰਾਂ ਵਾਰ ਦੁਹਰਾਈ ਹੈ ਕਿ ਅਗਲੇ ਕਹਿੰਦੇ, ਜਦੋਂ ਗਿਆਨੀ ਸ਼ੇਰ ਸਿੰਘ ਨੇ ਕਿਹਾ ਪੰਡਤ ਮਦਨ ਮੋਹਨ ਮਾਲਵੀਆ ਨੂੰ, ਤਾਂ ਉਹਦਾ ਜਵਾਬ ਸੀ, ਇਨ ਮੁਸਲਮਾਨों की मुसलमानी तो हम विद्या नीति में संशोधन करके निकाल देंगे। ਤੇ ਉਸ ਟਾਈਮ ਗਿਆਨੀ ਸ਼ੇਰ ਸਿੰਘ ਨੂੰ ਇਹ ਸਮਝ ਹੋਣੀ ਚਾਹੀਦੀ ਸੀ ਕਿ ਜੇਕਰ ਇਹ ਵਿਦਿਆ ਨੀਤੀ ਨਾਲ ਮੁਸਲਮਾਨਾਂ ਦੀ ਮੁਸਲਮਾਨੀ ਕੱਢਣ ਦਾ ਸੋਚਦੇ ਹੈ, ਇਹ ਫਿਰ ਸਿੱਖਾਂ ਦੀ ਸਿੱਖੀ ਵੀ ਕੱਢਣਗੇ। ਅੱਜ ਸਕੂਲਾਂ ਕਾਲਜਾਂ ਰਾਹੀਂ, ਨਾਟਕਾਂ ਰਾਹੀਂ, ਫਿਲਮਾਂ ਰਾਹੀਂ, ਜਿਹੜੀ ਵੀ ਚੀਜ਼ ਰਾਹੀਂ ਤੁਹਾਡੀ ਰਾਏ ਬਣਦੀ ਹੈ, ਆਪਾਂ ਜਿਹੜਾ ਕੁਝ ਸੋਚਦੇ ਆ, ਆਪਾਂ ਜੋ ਕੁਝ ਬੋਲਦੇ ਆ, ਜਿਹੋ ਜਿਹੇ ਸਾਡੇ ਵਿਚਾਰ ਬਣਦੇ ਆ, ਇਹ ਬਣਵਾਏ ਜਾਂਦੇ। ਅਸੀਂ ਫਿਲਮਾਂ, ਅਖਬਾਰਾਂ, ਨਾਟਕਾਂ ਜਾਂ ਹੋਰ ਹਜ਼ਾਰਾਂ ਢੰਗ ਤਰੀਕਿਆਂ ਨਾਲ ਉਹ ਸਾਰਾ ਕੁਝ ਗ੍ਰਹਿਣ ਕਰਦੇ ਆ, ਧਾਰਨ ਕਰਦੇ ਆ, ਜਿਹਦੇ ਨਾਲ ਸਾਡੀ ਰਾਏ ਬਣਦੀ ਆ ਕਿਸੇ ਗੱਲ ਬਾਰੇ, ਚੰਗੀ ਜਾਂ ਮਾੜੀ। ਇਹ ਸਾਰਾ ਕੁਝ ਉਸ ਇੰਡੀਅਨ ਸਟੇਟ ਦੇ ਹੱਥਾਂ ਵਿੱਚ ਹੈ। ਜੇ ਆਪਾਂ ਜਾਗਦੇ ਨਾ ਹੋਈਏ ਤਾਂ ਇਹ ਸਾਰਾ ਸਿਸਟਮ ਸਾਡੇ ਕੋਲੋਂ ਸਾਡੀ ਕੌਮ ਦੇ ਨਾਇਕਾਂ ਨੂੰ ਗਾਲਾਂ ਕਢਵਾ ਸਕਦਾ ਹੈ, ਉਹਨਾਂ ਨੂੰ ਖਲਨਾਇਕ ਦਰਸਾ ਸਕਦਾ, ਤੇ ਜਿਹੜੇ ਸਾਡੀ ਕੌਮ ਦੇ ਖਲਨਾਇਕ ਨੇ ਉਹਨਾਂ ਨੂੰ ਸਾਡੀ ਨਜ਼ਰ ਵਿੱਚ ਨਾਇਕ ਬਣਾ ਸਕਦਾ। ਤੇ ਇਸ ਗੱਲ ਨੂੰ ਜੇਕਰ ਅੱਜ ਦੇ ਸਮੇਂ 'ਚ ਪੜ੍ਹਿਆ ਲਿਖਿਆ ਦਾ ਜ਼ਮਾਨਾ, ਜੇ ਕੋਈ ਅੱਜ ਦੇ ਸਮੇਂ 'ਚ ਕਵੇ ਕਿ ਮੈਨੂੰ ਸਮਝ ਨਹੀਂ, ਇਹ ਤਾਂ ਇੱਕੋ ਹੀ ਇਲਾਜ ਆ ਵੀ ਇੱਟ ਚੱਕੇ ਆਪਦੇ ਸਿਰ 'ਚ ਮਾਰੇ, ਸ਼ਾਇਦ ਖੁੱਲ ਜਾਵੇ ਦਿਮਾਗ ਵਾਲਾ ਖਾਨਾ। ਬੀਤੇ ਦੌਰ ਵਿੱਚ ਸਾਡੇ ਭਾਈਚਾਰੇ ਵਿੱਚ, ਆਮ ਦੁਨੀਆ 'ਚ ਪੜ੍ਹਨ ਪੜ੍ਹਾਉਣ ਦਾ ਰਿਵਾਜ ਘੱਟ ਸੀ। ਪਰ ਇੱਕ ਗੱਲ ਆਪਾਂ ਸਾਰੇ ਜਾਣਦੇ ਆ, ਉਦੋਂ ਚਾਹੇ ਗੁਰਦੁਆਰੇ ਕੱਚੇ ਸੀ ਪਰ ਸਿੱਖ ਬੜੇ ਪੱਕੇ ਸੀ। ਤੇ ਅੱਜ ਆਪਾਂ ਸਾਰੇ ਪੜ੍ਹੇ ਲਿਖੇ, ਪਰ ਆਪਾਂ ਪੜ੍ਹੇ ਹੋਏ ਆ ਤੋਤੇ। ਇੰਡੀਅਨ ਸਟੇਟ ਨੇ ਜਿਵੇਂ ਦਾ ਆਪਾਂ ਨੂੰ ਪੜ੍ਹਾਇਆ, ਸਾਡੇ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਦੇ ਵਿੱਚ ਜਿਵੇਂ ਦਾ ਮਾਹੌਲ, ਜਿਵੇਂ ਦਾ ਸਾਡਾ ਨੈਰੇਟਿਵ, ਜਿਹੋ ਜਿਹਾ ਸਾਡਾ ਸੁਭਾਅ ਉਹਨਾਂ ਨੇ ਬਣਾਇਆ, ਉਹਦੇ ਨਾਲ ਸਾਡੇ ਕੋਲੋਂ ਸਾਡੇ ਹੀ ਧਰਮ ਦੇ, ਸਾਡੇ ਹੀ ਇਤਿਹਾਸ ਦੇ ਉਲਟ ਗੱਲਾਂ ਜਿੰਨੀਆਂ ਮਰਜ਼ੀ ਸੁਣ। ਜਦੋਂ ਕੋਈ ਸਿੱਖਾਂ ਦੇ ਘਰੇ ਜੰਮ ਕੇ ਸਿੱਖ ਰਹਿਤ ਮਰਿਆਦਾ ਦੇ ਉਲਟ ਜਾਣ ਦੀ ਵਕਾਲਤ ਕਰਦਾ, ਜਦੋਂ ਕੋਈ ਸਿੱਖਾਂ ਦਾ ਮੁੰਡਾ, ਸਿੱਖਾਂ ਦੀ ਧੀ ਇਹ ਕਹਿੰਦੀ ਆ ਕਿ ਵਾਲ, ਸਰੀਰ ਦੇ ਰੋਮ, ਕੇਸ ਜਾਂ ਹੋਰ ਜਿਹੜੇ ਸਾਡੇ ਕਕਾਰ ਜਾਂ ਕੋਈ ਹੋਰ ਮਸਲਾ, ਉਹ ਜਦੋਂ ਉਹਦੇ ਉਲਟ ਬੋਲ ਰਹੀ ਹੈ, ਤਾਂ ਸਮਝ ਲਓ ਕਿ ਇਹ ਆ ਇੰਡੀਅਨ ਸਟੇਟ ਨੇ ਸਾਡੇ ਕੋਲੋਂ ਸਿੱਖੀ ਖੋਹ ਲਈ। ਸਾਡੇ ਗੁਰੂ ਪਾਤਸ਼ਾਹ ਦਾ ਹੁਕਮ ਹੈ
ਇਹ ਬਿਨ ਸ਼ਾਸਤਰਮ ਕੇਸਮ ਦੇਹੋ ਨਾ ਦੇਦਾਰੇ, ਸ਼ਾਸਤਰਾਂ ਤੇ ਕੇਸਾਂ ਤੋਂ ਬਿਨਾ ਮੇਰੇ ਮੱਥੇ ਨਾ ਲੱਗੇ। ਜਦੋਂ ਸਿੱਖਾਂ ਦੇ ਘਰੇ ਜੰਮ ਕੇ ਕੋਈ ਬੰਦਾ ਮੂੰਹ ਸਿਰ ਮੁੰਨਣ ਦੀ ਵਕਾਲਤ ਕਰਦਾ ਤੇ ਉਦੋਂ ਵੀ ਵੱਡੀ ਗੱਲ ਜਾਤ ਗੋਤ ਦੀ ਵਕਾਲਤ ਕਰਦਾ, ਜਿਹੜੀ ਜਾਤ ਪਾਤ ਆ ਇਹਦੇ ਬਾਰੇ ਤਾਂ ਸਾਡੇ ਜਿਹੜੇ ਕੌਮ ਦੇ ਬੰਦੇ ਵੀ ਨਹੀਂ, ਜਿਹੜੇ ਹੋਰ ਕੌਮਾਂ ਦੇ ਬੰਦੇ, ਉਹਨਾਂ ਨੇ ਵੀ ਮੰਨਿਆ ਹੋਇਆ ਵੀ ਹਿੰਦੂ ਤਵੀਆਂ ਨੂੰ ਸਿੱਖ ਭਾਈਚਾਰੇ ਉੱਤੇ ਸਭ ਤੋਂ ਵੱਧ ਗੁੱਸਾ ਹੀ ਇਸ ਗੱਲ ਦਾ ਵੀ ਗੁਰੂ ਸਾਹਿਬਾਨ ਨੇ ਜਾਤ ਪਾਤ ਆ ਜਿਹੜੀ ਇਹਦਾ ਇੱਕ ਤਰੀਕੇ ਨਾਲ ਮੁਕੰਮਲ ਤੌਰ ਤੇ ਸਫਲਤਾ ਸਹਿਤ ਵਿਰੋਧ ਕੀਤਾ ਤੇ ਸਿੱਖ ਕੌਮ ਦੇ ਵਿੱਚ ਇਹ ਜਿਹੜੀ ਗੱਲ ਆ ਕਿ ਜਾਤ ਪਾਤ ਬ੍ਰਾਹਮਣਵਾਦੀ ਅਸੀਂ ਨਹੀਂ ਮੰਨਣੀ, ਇਹਦੀ ਬੜੀ ਤਕਲੀਫ ਆ ਤੇ ਇਹਦਾ ਉਹ ਬਹੁਤ ਮਨ ਵਿੱਚ ਰੰਜ ਰੱਖਦੇ ਆ, ਰੋਸ ਰੱਖਦੇ ਆ ਤੇ ਇਸ ਗੱਲ ਕਰਕੇ ਸਿੱਖੀ ਤੇ ਸਿੱਖਾਂ ਦੇ ਉਲਟ ਨੇ। ਇਹ ਗੱਲ ਤੁਹਾਨੂੰ 3600 ਥਾਵਾਂ ਤੇ ਲਿਖੀ ਹੋਈ ਪੜ੍ਹਨ ਨੂੰ ਮਿਲ ਜੂਗੀ ਜਿੱਦਾਂ ਉਹ ਸੋਚਦੇ। ਹੁਣ ਇਹ ਐਂਟੀ ਸਿੱਖ ਜਾਂ ਸਿੱਖ ਵਿਰੋਧੀ ਜੋ ਮਰਜ਼ੀ ਗੱਲ ਆਪਾਂ ਇਹਨੂੰ ਕਹੀਏ, ਪਰ ਇਹ ਗੱਲ ਦੁਨੀਆ ਦੇ ਵਿੱਚ ਜਿਹੜੇ ਬੰਦੇ ਨੂੰ ਅੱਜ ਦੀ ਤਰੀਕ ਵਿੱਚ ਵੀ ਸਮਝ ਨਾ ਲੱਗੇ ਉਹਨੂੰ ਹੁਣ ਕਹੀਏ ਤਾਂ ਹੋਰ ਕਿਵੇਂ ਸਮਝਾਈਏ ਜੀ। ਤੋ ਕੁੱਲ ਮਿਲਾ ਕੇ ਸਾਡੇ ਇੱਥੇ ਬੰਦੇ ਆ, ਅੱਜ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਜਾਂ ਗਿੱਲ ਬਰਾੜ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਮ ਲਿਖਾਉਂਦੇ, ਕੱਲ ਕਲਾ ਨੂੰ ਤਖਤਾਂ ਦੇ ਜਥੇਦਾਰ ਵੀ ਹੋ ਸਕਦੇ ਆ ਜਿਨ੍ਹਾਂ ਦੇ ਮਗਰ ਜਾਤ ਗੋਤ ਲੱਗੇ, ਕੋਈ ਵੱਡੀ ਗੱਲ ਨਹੀਂ। ਕਹਿਣਗੇ ਵੀ ਜੇਕਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਂ ਹੋਰ ਅਹੁਦਿਆਂ ਤੇ, ਹੁਣ ਦਿੱਲੀ ਵਾਲੇ ਤਾਂ ਲਾਉਣ ਲੱਗ ਗਏ ਤੇ ਪੰਜਾਬ ਵਾਲਿਆਂ ਨੇ ਵੀ ਲੱਗ ਜਾਣਾ। ਸੋ ਜੇਕਰ ਅਸੀਂ ਨਾ ਸੰਭਲੇ, ਇੱਕ ਪਾਸੇ ਤਖਤਾਂ ਤੋਂ ਹੁਕਮਨਾਮੇ ਆਏ ਹੋਏ ਨੇ ਕਿ ਕੋਈ ਵੀ ਸਿੱਖ ਜਾਤ ਗੋਤ ਨਾ ਵਰਤੇ, ਦੂਜੇ ਪਾਸੇ ਸਾਡੇ ਇਹ ਤੋਂ ਬਗੈਰ ਸਰਦਾ ਨਹੀਂ ਸਾਡਾ। 28/4/85 ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਇਹ ਗੁਰਮਤਾ ਹੋਇਆ, ਕੋਈ ਸਿੰਘ ਜਾਂ ਸਿੰਘਣੀ ਆਪਣੇ ਨਾਮ ਨਾਲ ਜਾਤ ਗੋਤ ਦੀ ਵਰਤੋਂ ਨਾ ਕਰੇ। ਮੈਂ ਇਹ ਗੱਲ ਕਹਿੰਦਾ ਹੋਇਆ ਬੜਾ ਸ਼ਰਮਿੰਦਾ ਹਾਂ ਕਿ ਜੇਕਰ ਕੋਈ ਇਹੋ ਜਿਹੀ ਗੱਲ ਕਹਿ ਬੈਠੇ, ਜੇ ਕਿਸੇ ਨੇ ਤਜਰਬਾ ਕਰਨਾ ਕਰਕੇ ਦੇਖ ਲਓ, ਇਹ ਜਿਹੜਾ ਹੁਕਮਨਾਮਾ ਇਹ ਪਾ ਕੇ ਕੋਈ ਸੋਸ਼ਲ ਮੀਡੀਆ ਦੇ ਆਪਦੇ ਕਿਸੇ ਅਕਾਊਂਟ ਤੇ ਲਿਖ ਲਵੇ ਕਿ ਆਪਾਂ ਨੂੰ ਚਾਹੀਦਾ ਕਿ ਆਪਾਂ ਗੁਰਮਤ ਦੇ ਸਿਧਾਂਤ ਅਨੁਸਾਰ ਜਾਤ ਗੋਤ ਨਾ ਵਰਤਿਆ ਕਰੀਏ, ਹੇਠਾਂ ਉਹਦੇ ਦੇ ਤੇਰੇ ਦੀ ਲੈ ਤੇਰੇ ਦੀ ਹੋਣ ਲੱਗ ਜਾਣੀ ਆ ਵੀ ਤੂੰ ਤਾਂ ਕੋਈ ਸ਼ਡਿਊਲਡ ਕਾਸਟ ਹੋਏਗਾ, ਤੂੰ ਜੱਟ ਨਹੀਂ ਹੈਗਾ। ਜੇ ਜੱਟ ਹੁੰਦਾ ਫਿਰ ਕਾਹਦੀ ਗੱਲ ਸੀ। ਇਹ ਕੀ ਸਾਡੀ ਕੌਮ ਨੂੰ ਹੋ ਗਿਆ। ਅਸੀਂ ਹਰ ਗੱਲ ਦੇ ਵਿੱਚ ਬ੍ਰਾਹਮਣਵਾਦ ਕਰਮ ਕਾਂਡ ਲੈ ਕੇ ਆਉਂਦੇ ਆ ਤੇ ਉਹਦੀ ਵਕਾਲਤ ਕਰਦੇ। ਸਾਡੇ ਹਾਲਾਤ ਬਹੁਤ ਮਾੜੇ ਆ, ਸਾਡਾ ਬਹੁਤ ਕੁਝ ਇਹੋ ਜਿਹਾ ਹੋ ਗਿਆ ਜਿਹੜਾ ਹੋਣਾ ਨਹੀਂ ਸੀ ਚਾਹੀਦਾ। ਸਾਨੂੰ ਇਸ ਮਾਹੌਲ ਦੇ ਵਿੱਚ ਇਹ ਗੱਲ ਮੰਨਣੀ ਪਵੇਗੀ ਕਿ ਸਾਨੂੰ ਇਹੋ ਜਿਹੇ ਨੈਰੇਟਿਵ ਵਾਲੇ ਬਹੁਤ ਕੁਝ ਦੀ ਲੋੜ ਆ ਜਿਹੜਾ ਸਾਨੂੰ ਸਿੱਖੀ ਨਾਲ ਜੋੜ ਸਕੇ, ਕਿਉਂਕਿ ਤੋੜਨ ਵਾਲਾ ਮਸਾਲਾ ਤਾਂ ਧੜਾ ਧੜ ਆ ਰਿਹਾ। ਇਸ ਮੌਕੇ ਬਹੁਤ ਸਾਰੇ ਇਹੋ ਜਿਹੇ ਵਰਤਾਰੇ ਵਾਪਰ ਰਹੇ ਨੇ। ਪਿਛਲੇ ਦਿਨੀ ਜਿਹੜਾ ਜੱਸੀ ਗੁਰਦਾਸਪੁਰੀਆ ਨਾਂ ਦਾ ਗਾਇਕ ਆ, ਉਹਨੇ ਕਈ ਚੈਨਲਾਂ ਦੇ ਉੱਤੇ ਇਹੀ ਦਹਾਈ ਦਿੱਤੀ। ਹਾਲਾਂਕਿ ਉਹ ਗਾਉਣ ਵਾਲਾ, ਉਹ ਕੋਈ ਪ੍ਰਚਾਰਕ ਨਹੀਂ ਹੈਗਾ, ਪਰ ਉਹਨੇ ਪੂਰਾ ਇਸ ਗੱਲ ਦੇ ਉੱਤੇ ਕਿ ਸਾਨੂੰ ਡੇਰਿਆਂ ਤੋਂ, ਖਾਸ ਤੌਰ ਦੇ ਉੱਤੇ ਜਿਹੜਾ ਸੁਲਫੇ ਸੂਟੇ ਵਾਲੇ ਡੇਰੇ ਨੇ, ਪੀਰਾਂ ਦੀਆਂ ਜਗ੍ਹਾਵਾਂ, ਕਬਰਾਂ ਦੀ ਪੂਜਾ, ਮੁਰਦਿਆਂ ਨੂੰ ਮੱਥੇ ਟੇਕਣੇ, ਇਹ ਸਾਰਾ ਕੁਝ ਛੱਡ ਕੇ ਗੁਰੂ ਮਾਨਿਓ ਗ੍ਰੰਥ ਔਰ ਇਸ ਤਰੀਕੇ ਦਾ ਉਹਨੇ ਕਾਫੀ ਜ਼ਿਆਦਾ ਕੰਮ ਕੀਤਾ। ਹੋਰ ਵੀ ਬਹੁਤ ਸਾਰੇ ਬੰਦੇ ਜਿਨ੍ਹਾਂ ਨੂੰ ਇਸ ਮੌਕੇ ਲੱਗਦਾ ਹੈ ਕਿ ਕੰਮ ਬਹੁਤ ਹੱਥੋਂ ਨਿਕਲਦਾ ਜਾ ਰਿਹਾ। ਕਮਾਲ ਦੀ ਗੱਲ ਇਹ ਹੈ ਕਿ ਇੱਕ ਫਿਲਮ ਗੁਰਮੁਖ ਉਹਦਾ ਨਾਂ ਆ, ਗੁਰਮੁਖ ਦਾ ਆਈ ਵਿਟਨੈਸ, ਉਹ ਪਿਛਲੇ ਦਿਨੀ
ਹਾਲਾਂਕਿ ਪਾਲੀ ਭੁਪਿੰਦਰ ਸਿੰਘ, ਜਿਹਦੇ ਬਾਰੇ ਸਾਡੀ ਕੌਮ ਦੇ ਇੱਕ ਹਿੱਸੇ ਨੂੰ ਕਾਫੀ ਉਹਦੇ ਤੋਂ ਸਮੱਸਿਆ ਵੀ ਇਹ ਤਾਂ ਜੀ ਕਾਮਰੇਡ ਆ, ਕਈ ਥਾਵਾਂ ਤੇ ਉਹਦੇ ਨਾਲ ਟਕਰਾਅ ਸਾਡਾ ਪ੍ਰਚਾਰਾਂ ਦਾ ਹੁੰਦਾ ਰਹਿੰਦਾ ਹੈ। ਉਹਨੇ ਉਹ ਲਿਖੀ ਅਤੇ ਡਾਇਰੈਕਟ ਕੀਤੀ ਆ। ਤੇ ਜਿਹੜੀ ਭਾਈ ਜਗਤਾਰ ਸਿੰਘ ਹਵਾਰੇ ਉਹਨਾਂ ਦੇ ਬੇਅੰਤ ਸਿੰਘ ਕਾਂਡ ਨਾਲ ਸੰਬੰਧਿਤ ਇੱਕ ਫਿਲਮ ਬੀਤੇ ਦੌਰ ਵਿੱਚ ਕਰਕੇ ਚਰਚਾ 'ਚ ਆਇਆ ਸੀ, ਕੁਲਜਿੰਦਰ ਸਿੰਘ ਸਿੱਧੂ। ਕੁਲਜਿੰਦਰ ਸਿੰਘ ਸਿੱਧੂ ਦੇ ਪਿਤਾ ਪੱਤਰਕਾਰ ਮਹਿੰਦਰ ਸਿੰਘ ਬੜੇ ਨਾਮਵਰ ਪੱਤਰਕਾਰ ਹੋਏ ਆ। ਇਹਨਾਂ ਦਾ ਇੱਕ ਬੇਟਾ ਮਹਿੰਦਰ ਸਿੰਘ ਪੱਤਰਕਾਰ ਦਾ ਅਰਵਿੰਦਰਜੀਤ ਸਿੰਘ ਕੌਮ ਲਈ ਸ਼ਹੀਦੀ ਪਾ ਗਿਆ। ਇਹ ਜਿਹੜਾ ਕੁਲਜਿੰਦਰ ਸਿੰਘ ਹੈ ਸਿੱਧੂ ਲਿਖਾਉਂਦਾ ਉਹੀ ਜਾਤ ਗੋਤ ਵਾਲੀ ਗੱਲ, ਤਾਂ ਉਹਨੇ ਇਹ ਫਿਲਮ ਦੇ ਵਿੱਚ ਹੀਰੋ ਦਾ ਰੋਲ ਕੀਤਾ, ਗੁਰਮੁਖ। ਇਹ ਫਿਲਮ ਇਹ ਦੱਸਦੀ ਆ ਕਿ ਜੇ ਸਿਰਾਂ ਤੇ ਦਸਤਾਰਾਂ ਨੇ ਤਾਂ ਜ਼ਿੰਮੇਵਾਰੀ ਵੀ ਆ। ਜਿੱਥੇ ਵੀ ਕਿਤੇ ਕਿਸੇ ਨਾਲ ਵਧੀਕੀ ਹੋ ਰਹੀ ਆ, ਬੇਇਨਸਾਫੀ ਹੋ ਰਹੀ ਆ, ਜ਼ੁਲਮ ਹੋ ਰਿਹਾ, ਉਸ ਮੌਕੇ ਫਰਜ਼ ਹੱਕ ਬਣਦਾ ਪੱਗ ਵਾਲੇ ਦਾ ਕਿ ਉਹ ਲੜੇ, ਕਿਉਂਕਿ ਬੀਤੇ ਦੌਰ ਦਾ ਇਤਿਹਾਸ ਵੀ ਇਹ ਆ ਕਿ ਪੱਗਾਂ ਵਾਲਿਆਂ ਨੇ ਕੌਮ ਦੇ, ਮਨੁੱਖਤਾ ਦੇ, ਸਰਬੱਤ ਦੇ ਭਲੇ ਲਈ ਲੜਾਈਆਂ ਲੜੀ। ਇਹ ਫਿਲਮ ਹਰ ਉਹ ਗੱਲ ਜਿਹੜੀ ਇੱਕ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ ਤੋਂ ਆਪਾਂ ਆਸ ਕਰਦੇ ਹਾਂ ਉਹ ਕਹਿੰਦੀ ਹੈ। ਇਹ ਫਿਲਮ ਇੰਡੀਅਨ ਸਟੇਟ ਸਿਸਟਮ ਦੇ ਸਿਰਜੇ ਹੋਏ ਨੈਰੇਟਿਵ ਦੇ ਉਲਟ ਚੱਲਦੀ। ਤੋ ਇਸ ਤਰ੍ਹਾਂ ਦੀਆਂ ਜੇਕਰ ਹਰ ਸਾਲ 30-35 ਫਿਲਮਾਂ ਆਉਣ ਲੱਗ ਜਾਣ, ਜੇ ਇਸ ਤਰੀਕੇ ਦੇ ਗਾਇਕ ਗਾਣੇ ਗਾਉਣ ਲੱਗ ਜਾਣ, ਜੇ ਇਸ ਤਰੀਕੇ ਦੀਆਂ ਕਿਤਾਬਾਂ ਦੀ ਭਰਮਾਰ ਹੋ ਜੇ, ਟੀਵੀ ਚੈਨਲਾਂ ਦੀ ਇਸ ਤਰੀਕੇ ਦੀ ਜੈ ਜੈਕਾਰ ਹੋ ਜੇ, ਤਾਂ ਜਿਹੜਾ ਮਾਹੌਲ ਐਂਟੀ ਸਿੱਖ ਮਾਹੌਲ ਸਾਡੇ ਆਲੇ ਦੁਆਲੇ ਸਿਰਜਿਆ ਜਾ ਰਿਹਾ, ਜਿਹਦੇ ਵਿੱਚ ਫਸ ਕੇ ਸਿੱਖਾਂ ਦੇ ਘਰਾਂ 'ਚ ਜਨਮ ਲੈ ਕੇ ਬੱਚੇ ਬੱਚੀਆਂ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੇ ਉਲਟ ਬੜੀ ਮੌਜ ਨਾਲ ਹੀ ਗੱਲਾਂ ਕਰ ਲੈਂਦੇ, ਫਿਰ ਉਹ ਨਾ ਵਾਪਰੇ। ਸਾਨੂੰ ਕੇਸਾਧਾਰੀ ਹਿੰਦੂ ਬਣਾਉਣ ਦਾ ਜਿਹੜਾ ਪ੍ਰੋਜੈਕਟ ਚੱਲ ਰਿਹਾ ਉਹਨੂੰ ਰੋਕਿਆ ਜਾ ਸਕਦਾ, ਉਹਨੂੰ ਠੱਲ ਪਾਈ ਜਾ ਸਕਦੀ। ਸੋ ਅੱਜ ਇਸ ਪ੍ਰੋਗਰਾਮ ਦੇ ਅੰਤ ਵਿੱਚ ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਨੀ ਚਾਹਾਂਗਾ ਕਿ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ, ਜਿਨ੍ਹਾਂ ਦੀਆਂ ਲਿਖਤਾਂ, ਜਿਨ੍ਹਾਂ ਦੇ ਕਈ ਵਿਖਿਆਨ ਜਿਹੜੇ ਨੇ ਬੜੇ ਸੁਚੱਜੇ ਤੇ ਸੋਹਣੇ ਵਿਚਾਰਾਂ ਵਾਲੇ ਹੁੰਦੇ ਆ, ਉਹਨਾਂ ਨੇ ਮਾਘੀ ਦੇ ਵਿੱਚ, ਮੁਕਤਸਰ ਦੇ ਵਿੱਚ ਜੋ ਇਕੱਠ ਹੋਇਆ, ਜੋ ਉੱਥੇ ਸਾਡੇ ਅੱਡ-ਅੱਡ ਧਿਰਾਂ ਧੜਿਆਂ ਨੇ ਸਿਆਸੀ ਬਿਆਨਬਾਜ਼ੀ ਕੀਤੀ, ਕੌਮ ਦੇ ਹਾਲਾਤ ਸਾਰੇ, ਇਹਦੇ ਬਾਰੇ ਇੱਕ ਉਹਨਾਂ ਨੇ ਆਪਣਾ ਨਜ਼ਰੀਆ, ਆਪਣਾ ਪੱਖ ਦੱਸਿਆ। ਉਹ ਜਿਹੜੀ ਉਹਨਾਂ ਦੀ ਸਾਰੀ ਗੱਲਬਾਤ ਆ ਉਹਨੂੰ ਸੁਣਨ ਦੀ, ਤਾਂ ਕਿ ਸੰਭਲ ਸਕੀ, ਜਿੱਥੋਂ ਵੀ ਚੰਗੀ ਗੱਲ ਮਿਲੇ ਉਹ ਲੈਣੀ ਚਾਹੀਦੀ। ਸਾਡੇ ਬੰਦਿਆਂ ਨੇ ਕੁਝ ਹੋਰ ਹੀ ਮੰਨ ਲਿਆ, ਕੁਝ ਹੋਰ ਹੀ ਸਮਝ ਲਿਆ ਕਿ ਜਿਹੜਾ ਵੀ ਸਾਡੇ ਹਿਸਾਬ ਨਾਲ ਚੱਲੇ, ਸਾਡੀ ਬੋਲੀ ਬੋਲੇ ਉਹ ਠੀਕ ਆ, ਜਿਹੜਾ ਸਾਡੇ ਵਾਂਗੂ ਨਹੀਂ ਸੋਚਦਾ ਉਹ ਗਲਤ ਆ। ਏਦਾਂ ਨਹੀਂ ਹੈ। ਸਾਨੂੰ ਇਹ ਮੰਨਣਾ ਪਊਗਾ ਕਿ ਹਾਲਾਤ ਦਿਨੋਂ ਦਿਨ ਹੱਥੋਂ ਨਿਕਲਦੇ ਜਾ ਰਹੇ ਨੇ। ਹਰ ਲੰਘਦਾ ਪਲ ਸਾਡੇ ਕੋਲੋਂ ਕੁਝ ਖੋ ਰਿਹਾ। ਅਸੀਂ ਲੜ ਤਾਂ ਰਹੇ ਹਾਂ, ਅਸੀਂ ਕਈ ਥਾਵਾਂ ਦੇ ਉੱਤੇ ਜਿੱਤਦੇ ਵੀ ਹਾਂ, ਪਰ ਵੱਡੇ ਪੱਧਰ ਦੇ ਉੱਤੇ ਸਾਡੀ ਫਤਿਹ ਦਾ ਡਾਂਕਾ ਨਹੀਂ ਵੱਜ ਰਿਹਾ। ਸਾਡੇ ਘਰਾਂ 'ਚ, ਸਾਡੇ ਪਰਿਵਾਰਾਂ 'ਚ, ਸਾਡੇ ਆਲੇ ਦੁਆਲੇ ਵਿੱਚ ਜਿਸ ਤਰੀਕੇ ਦਾ ਮਾਹੌਲ ਬਣ ਰਿਹਾ, ਇਹ ਬਹੁਤ ਔਖਾ ਕਰੇਗਾ। ਇਹਨੂੰ ਰੋਕਣ ਵਾਲੀਆਂ ਸਾਨੂੰ ਹੀ ਐਕਟੀਵਿਟੀਜ਼, ਸਰਗਰਮੀਆਂ ਕਰਨੀਆਂ ਪੈਣਗੀਆਂ। ਤੇ ਉਹ ਜਿਹੜੇ ਸੂਝਵਾਨ ਆਲੇ ਦੁਆਲੇ ਸਿਆਣੇ ਲੋਕ ਹੁੰਦੇ ਆ, ਜਿਵੇਂ ਸ਼ਾਹ ਮੁਹੰਮਦ ਦੇ ਜੰਗਨਾਮੇ 'ਚ ਕਿ ਪਿੱਛੋਂ ਬੈਠ ਸਰਦਾਰਾਂ ਗੁਰਮਤਾ ਕੀਤਾ, ਕੋਈ ਅਕਲ ਦਾ ਕਰੋ ਇਲਾਜ ਯਾਰੋ, ਹਾਂਜੀ। ਤੋ ਅਕਲ ਦਾ ਇਲਾਜ ਕਰਨ ਲਈ ਸਾਨੂੰ ਜਿੰਨੇ ਵੀ ਸਾਡੇ ਆਲੇ ਦੁਆਲੇ ਵਿੱਚੋਂ ਚਿੰਤਕ ਵਿਦਵਾਨ ਸੱਜਣ ਨੇ, ਜਿਨ੍ਹਾਂ ਨੂੰ ਦੁਨੀਆਦਾਰੀ ਦੀ ਸਮਝ ਹੈ, ਉਹਨਾਂ ਨੂੰ ਸੁਣਨਾ ਪਊ, ਸਮਝਣਾ ਪਊਗਾ। ਇਹ ਨਹੀਂ ਕਿ ਮੇਰੀ ਧਿਰ ਦੇ, ਮੇਰੇ ਬੰਦੇ ਦੇ ਬਾਰੇ ਕੋਈ ਕਹਿ ਕਿਵੇਂ ਜਾਵੇ, ਇਹੋ ਜਿਹਾ ਕੁਝ ਨਹੀਂ ਹੁੰਦਾ। ਦੁਨੀਆ ਨੇ ਹਰ ਇੱਕ ਗੱਲ ਕਹਿਣੀ ਆ, ਤੇ ਉਸ ਗੱਲ ਨੂੰ ਕਹਿਣ ਲਈ ਚੰਗੇ ਸ਼ਬਦਾਂ ਦੀ ਲੋੜ ਹੁੰਦੀ ਹੈ।
ਗਾਲਾਂ ਕੱਢ ਕੇ, ਗੰਦ ਬਕ ਕੇ, ਮਾੜਾ ਚੰਗਾ ਕਹਿ ਕੇ ਗੱਲ ਖਤਮ ਨਹੀਂ ਹੁੰਦੀ। ਤੇ ਜੇਕਰ ਸਾਡੇ ਬੋਲਚਾਲ ਤੋਂ ਕਿਸੇ ਨੂੰ ਤਕਲੀਫ ਆ ਤਾਂ ਸਰਦਾਰ ਅਜਮੇਰ ਸਿੰਘ, ਜਿਨ੍ਹਾਂ ਨੇ ਇਸ ਮਾਹੌਲ ਦੇ ਵਿੱਚ ਬਹੁਤ ਸੱਚੇ ਵਿਚਾਰ ਦਿੱਤੇ ਨੇ, ਉਹਨਾਂ ਦੇ ਲਹਿਜੇ ਤੋਂ ਮੈਨੂੰ ਲੱਗਦਾ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਰਦਾਰ ਅਜਮੇਰ ਸਿੰਘ ਦੀ ਗੱਲ ਲਾਜ਼ਮੀ ਸੁਣੋ। ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।